ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ। ਪੰਜਾਬੀ ਰੇਡੀਓ USA ਦਾ ਇਹ ਪ੍ਰੋਗਰਾਮ ਜਿਸ ਦੇ ਵਿੱਚ ਆਪਾਂ ਫਾਰਮਿੰਗ ਦੇ ਬਾਰੇ ਚਰਚਾ ਕਰਦੇ ਹੁੰਦੇ ਹਾਂ। ਫਾਰਮਿੰਗ ਦੇ ਮਸਲੇ ਕੀ ਨੇ, ਕੈਲੀਫੋਰਨੀਆ ਅਮਰੀਕਾ ਦੇ ਵਿੱਚ ਫਾਰਮਰਸ ਨੂੰ ਕਿਹੜੀਆਂ-ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਉਹਨਾਂ ਦੇ ਨਾਲ ਜੁੜੀਆਂ ਕਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਕੰਮ ਕਰ ਰਹੀਆਂ ਨੇ, ਤੇ ਇਸ ਤੋਂ ਇਲਾਵਾ ਹੋਰ ਬਿਮਾਰੀਆਂ ਦੇ ਇਲਾਜਾਂ ਦੇ ਬਾਰੇ ਜਾਂ ਫਾਰਮਿੰਗ ਦੇ ਜਿੰਨੇ ਵੀ ਮਸਲੇ ਨੇ, ਕਿਸਾਨਾਂ ਦੇ ਜਿੰਨੇ ਵੀ ਮਸਲੇ ਨੇ, ਉਹਨਾਂ ਦੇ ਬਾਬਤ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਜਿਹੜੇ ਮਾਹਰ ਨੇ, ਚਾਹੇ ਉਹ ਫਾਈਨਾਂਸ ਦੇ ਨਾਲ ਜੁੜੇ ਲੋਕ ਹੋਣ, ਚਾਹੇ ਉਹ ਪੈਸਟੀਸਾਈਡ ਦੇ ਨਾਲ ਜੁੜੇ ਲੋਕ ਹੋਣ, ਚਾਹੇ ਉਹ ਬੈਂਕਿੰਗ ਤੇ ਜਾਂ ਫਿਰ ਕਾਰੋਬਾਰੀ ਲੈਣ-ਦੇਣ ਦੇ ਨਾਲ ਜੁੜੇ ਲੋਕ ਹੋਣ, ਫਸਲਾਂ ਦੇ ਮਾਹਰ ਹੋਣ, ਡਾਕਟਰ ਹੋਣ ਖੇਤਾਂ ਦੇ, ਉਹਨਾਂ ਨੂੰ ਆਪਾਂ ਲੈ ਕੇ ਤੁਹਾਡੇ ਰੂਬਰੂ ਕਰਦੇ ਹਾਂ। ਮੰਤਵ ਇਹੀ ਹੈ ਕਿ ਕੈਲੀਫੋਰਨੀਆ ਸਮੇਤ ਅਮਰੀਕਾ ਭਰ ਦੇ ਵਿੱਚ ਜਿਹੜੀ ਸਾਡੀ ਖੇਤੀਬਾੜੀ ਹੈ, ਜਿਹੜਾ ਸਾਡਾ ਕਿਸਾਨੀ ਦਾ ਭਾਈਚਾਰਾ, ਉਸ ਨੂੰ ਅਪਡੇਟ ਰੱਖਿਆ ਜਾਵੇ ਤੇ ਉਹਨੂੰ ਜਿਹੜੀਆਂ ਵੀ ਨਵੀਆਂ ਚੁਣੌਤੀਆਂ ਨੇ, ਉਹਨਾਂ ਦੇ ਮਸਲੇ ਨੇ, ਉਹ ਲੋਕਾਂ ਦੇ ਸਾਹਮਣੇ ਰੱਖੇ ਜਾਣ। ਸੋ ਬਹੁਤ ਸਾਰਾ ਪਿਆਰ ਤੁਸੀਂ ਇਸ ਪ੍ਰੋਗਰਾਮ ਨੂੰ ਦਿੱਤਾ ਜਦੋਂ ਤੋਂ ਵੀ ਆਪਾਂ ਜੁੜੇ ਹੋਏ ਹਾਂ। ਹਫ਼ਤੇ ਦੇ ਵਿੱਚ ਇੱਕ ਵਾਰ ਆਏ ਮੰਗਲਵਾਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ 3 ਤੋਂ 4 ਵਜੇ ਤੱਕ ਗੱਲਾਂ ਬਾਤਾਂ ਕਰਦੇ ਹਾਂ, ਜੁੜਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਖੇਤਰਾਂ ਦੇ ਮਾਹਰਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਕਈ ਅਹਿਮ ਮਸਲਿਆਂ ਦਾ ਰੁੱਖ ਕਰਨ ਤੋਂ ਪਹਿਲਾਂ ਆਪਾਂ ਧੰਨਵਾਦ ਕਰਨ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲਈਏ, ਆਪਣੇ ਨਾਲ ਜੁੜੇ ਨੇ ਅੱਜ ਪੱਗ ਆਰਗੇਨਾਈਜੇਸ਼ਨ ਤੋਂ ਤੇ ਪੈਸਟੀਸਾਈਡ ਡਿਪੂ ਤੋਂ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂ ਪ੍ਰਵੀਨ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਨ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। USDA NRCS ਇਹਨਾਂ ਦੇ ਨਾਲ ਤੁਸੀਂ ਜੇਕਰ ਕੋਈ ਵੀ ਰਾਬਤਾ ਤੁਸੀਂ ਕਾਇਮ ਕਰਨਾ ਚਾਹੁੰਦੇ ਹੋ ਆਪਣੀਆਂ ਫਸਲਾਂ ਦੇ ਬਾਬਤ, ਖੇਤਾਂ ਦੇ ਬਾਬਤ, ਤਾਂ ਤੁਸੀਂ ਵੱਖ-ਵੱਖ ਮਸਲਿਆਂ ਦੇ ਉੱਤੇ USDA ਦੇ ਨਾਲ, NRCS ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਆਲਮੰਡ ਬੋਰਡ ਆਫ ਕੈਲੀਫੋਰਨੀਆ, ਆਲਮੰਡ ਦੇ ਨਾਲ ਮਸਲੇ ਜਿਹੜੇ ਨੇ ਜੁੜੇ, ਉਹ ਕੈਲੀਫੋਰਨੀਆ ਦਾ ਇਹ ਬੋਰਡ ਜਿਹੜਾ ਉਹ ਉਹਨਾਂ ਨੂੰ ਐਡਰੈਸ ਕਰਦਾ। ਜਸਬੀਰ ਸਿੰਘ ਨਿੱਜਰ ਟਰੇਸੀ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500। ਤੇ ਆਪਾਂ ਜਸਬੀਰ ਜੀ ਅੱਜ ਰੁੱਖ ਕਰੀਏ ਕਿਸਾਨਾਂ ਦੇ ਮਸਲਿਆਂ ਦੇ ਬਾਰੇ। ਇੱਕ ਆਪਣਾ ਖੇਤੀਬਾੜੀ ਬਾਰੇ ਪ੍ਰੋਗਰਾਮ ਆਉਂਦਾ ਹੁੰਦਾ ਸੀਗਾ DD 1 ਦੇ ਉੱਤੇ, ਤੁਸੀਂ ਸ਼ਾਇਦ ਦੇਖਿਆ ਹੋਣਾ ਜਾਂ ਗਾਹੇ ਬਗਾਹੇ ਸੁਣਿਆ ਹੋਣਾ, ਮੇਰਾ ਪਿੰਡ ਮੇਰੇ ਖੇਤ। ਉਹਦੇ ਵਿੱਚ ਦੱਸਿਆ ਜਾਂਦਾ ਹੁੰਦਾ ਸੀ ਕਿਸਾਨਾਂ ਦੇ ਰੁਝੇਵੇਂ ਕੀ ਨੇ ਇਸ ਮਹੀਨੇ ਦੇ। ਉਹਨਾਂ ਰੁਝੇਵਿਆਂ ਦੇ ਵਿੱਚ ਜ਼ਿਕਰ ਹੁੰਦਾ ਸੀਗਾ ਵੀ ਉਹ ਖੇਤੀਬਾੜੀ ਯੂਨੀਵਰਸਿਟੀ ਦੀਆਂ ਕੀ ਸਿਫਾਰਿਸ਼ਾਂ ਨੇ ਜਾਂ ਕੀ ਨੇ। ਤੇ ਆਪਾਂ ਉੱਥੇ ਸ਼ੁਰੂਆਤ ਕਰ ਲਈਏ ਵੀ ਇਸ ਮਹੀਨੇ ਦੇ ਜਾਂ ਇਸ ਸੀਜ਼ਨ ਦੇ ਇਸ ਟਾਈਮ ਜਿਹੜੇ ਕਿਸਾਨਾਂ ਦੇ ਰੁਝੇਵੇਂ ਨੇ ਜੋ ਕੀ ਚੱਲ ਰਹੇ ਨੇ। ਹਾਂਜੀ ਪ੍ਰਵੀਨ ਜੀ, ਪਹਿਲੀ ਗੱਲ ਤਾਂ ਕਾਫੀ ਜਾਣੀ ਦੀ ਕੰਮ ਚੱਲ ਰਹੇ ਆ ਇਸ ਵਕਤ, ਹੀਟ ਕਾਫੀ ਆ ਇੱਥੇ, ਟੈਂਪਰੇਚਰ ਵਧੇ ਵੇ ਆ, ਹੈ ਨਾ ਜੀ। ਤੇ ਉਹਦੇ ਨਾਲ ਜਾਣ ਦੀ ਜਿੰਨੇ ਵੀ ਕਰਾਪ ਆ ਉਹ ਛੇਤੀ ਹਾਰਵੈਸਟ ਦੇ ਵੱਲ ਵੱਧ ਰਹੇ ਆ। ਤੇ ਕਈ ਜਿਹੜੀਆਂ ਮੇਨ ਸਾਡੇ 'ਚ ਹੁਣ ਦੇਖਣ ਵਾਲੇ ਕਈ ਇਸ਼ੂਜ਼ ਵੀ ਆਉਂਦੇ ਆ, ਕਈ ਜਾਣ ਦੀ ਜਿਹੜੇ ਫਾਰਮਰ ਡੇ ਟੂ ਡੇ ਡੀਲ ਕਰ ਰਹੇ ਆ। ਜਿੱਦਾਂ ਬਦਾਮਾਂ ਦੇ ਵਿੱਚ ਆ ਇਸ ਵਕਤ ਮੋਸਟਲੀ ਜਿਹੜਾ ਨਾਈਟ੍ਰੋਜਨ ਆ ਉਹ ਅਸੀਂ ਮਈ ਦੇ ਐਂਡ ਤੱਕ, ਜੂਨ ਦੇ ਪਹਿਲੇ ਹਫ਼ਤੇ ਖਤਮ ਕਰ ਦਈਦਾ। ਉਹ ਖਤਮ ਹੋ ਗਿਆ ਗਾ ਕਰਕੇ ਜੇ ਨਾਈਟ੍ਰੋਜਨ ਹੋਰ ਪਾਈ ਜਾਵਾਂਗੇ ਉਹਨੇ ਬੂਟਿਆਂ ਨੇ ਗਰੋ ਹੋਈ ਜਾਣਾ, ਪਰ ਉਹਨਾਂ ਨੇ ਜਿਹੜੀ ਪ੍ਰੋਡਕਸ਼ਨ ਬਦਾਮਾਂ ਦੀ ਆ ਉਹਦੇ ਵੱਲ ਨਹੀਂ ਹੋਣਾ ਗਾ, ਹੈ ਨਾ। ਤੇ ਹੁਣ ਕਿ ਉਹਦੇ ਨਾਲ ਪੋਟੈਸੀਅਮ ਕਾਫੀ ਯੂਜ਼ ਕੀਤੀ ਜਾਂਦੀ ਆ। ਪੋਟੈਸੀਅਮ ਦੇ ਵਿੱਚ ਕਈ ਤਰ੍ਹਾਂ ਦੀ ਪੋਟੈਸੀਅਮ ਆਉਂਦੀ ਆ, ਉਹ ਤੁਸੀਂ ਹਰ ਇੱਕ ਆਪਦੇ ਖੇਤ ਦੇ ਹੈਗੀ ਅੱਡੋ ਅੱਡ, ਹੈ ਨਾ। ਕਈ ਖੇਤਾਂ ਦੇ ਵਿੱਚ ਨੂਣ ਜ਼ਿਆਦਾ ਗਾ, ਕਈਆਂ ਦੇ ਵਿੱਚ ਜਾਣੀ ਦੀ ਕਲੋਰਾਈਡਸ ਜ਼ਿਆਦਾ ਗਈਆਂ। ਉਹਦੇ ਨਾਲ ਫਿਰ ਜਿਹੜੀ ਪੋਟੈਸੀਅਮ ਯੂਜ਼ ਕਰਦੇ ਆ, ਕੋਈ ਪੋਟੈਸੀਅਮ ਸੌਫਟ ਆ ਜਿੱਦਾਂ KTS ਆ, ਪੋਟੈਸੀਅਮ ਐਸੀਟੇਟ ਆ, ਕੋਈ ਉੱਪਰ ਸਪਰੇਅ ਕਰਦਾ, ਕੋਈ ਉਹ ਤੁਸੀਂ ਆਪਦੇ ਜਿਹੜੇ ਰੈਕਮੈਂਡਡ PCAs ਆ ਉਹਨਾਂ ਨਾਲ ਡਿਸਕਸ ਕਰਕੇ ਉੱਦਾਂ ਦਾ ਹੀ ਕਰੋ। ਕਈ ਥਾਵਾਂ 'ਤੇ ਤੁਹਾਡਾ ਪਾਣੀ ਅਤੇ ਮਿੱਟੀ ਚੰਗਾ ਗਾ, ਕਿਉਂ ਇਸ ਵਕਤ ਮਹਿੰਗਾਈ ਵੀ ਕਾਫੀ ਹੋਈ ਆ ਕਿ ਪੋਟੈਸੀਅਮ ਦਾ ਭਾਅ ਆਲਮੋਸਟ $4.5 ਗੈਲਨ ਦੇ ਆ। ਫਿਰ ਤੁਸੀਂ ਜਾਣਦੀ MOP ਹੋਰ ਕੋਈ ਅਲਟਰਨੇਟਿਵ ਯੂਜ਼ ਕਰਦੇ ਜੇ ਤੁਹਾਡਾ ਪਾਣੀ ਅਤੇ ਮਿੱਟੀ ਚੰਗੀ ਆ ਅਤੇ ਉਹ ਤੁਹਾਨੂੰ ਅੱਧ ਮੁੱਲ ਤੋਂ ਵੀ ਘੱਟ ਜਾਣੀ ਦੀ ਕਾਸਟ 'ਤੇ ਉਹ ਤੁਸੀਂ ਪ੍ਰੋਡਕਟ ਪਾ ਸਕਦੇ ਆ।
ਸੋ ਮੇਨ ਗੱਲ ਕਹਿਣ ਦਾ ਹੈਗਾ ਗਾ ਕਿ ਜਿਹੜੀ ਹੁਣ ਅੱਜ ਤੋਂ ਬਦਾਮ ਦੀ ਸਾਈਜ਼ ਬਣਨਾ, ਟਰਨ ਆਊਟ ਬਣਨਾ, ਭਾਰ ਬਣਨਾ ਗਾ, ਉਹ ਪੋਟੈਸੀਅਮ ਨੇ ਬਣਾਉਣਾ ਗਾ, ਹੈ ਨਾ। ਉਹਨਾਂ ਦੀਆਂ ਐਪਲੀਕੇਸ਼ਨਾਂ ਚੱਲ ਰਹੀਆਂ ਗੀਆਂ ਤੇ ਅਗਲੇ ਜਾਂਦੀ 2-3 ਹਫ਼ਤੇ ਦੇ ਵਿੱਚ ਹਲ ਸਪਲਿਟ ਤੋਂ ਪਹਿਲਾਂ ਜਿੰਨੀਆਂ ਹੋ ਜਾਣ ਉਹ ਇਫੈਕਟਿਵ। ਤੇ ਜਿਨ੍ਹਾਂ ਨੇ ਨਹੀਂ ਕੀਤੀਆਂ ਉਹ ਕਰਨੀਆਂ ਚਾਹੀਦੀਆਂ। ਕਿਉਂ? ਮੋਸਟਲੀ ਆਪਣੇ ਫਾਰਮਰਾਂ ਦਾ ਕੀ ਹੁੰਦਾ ਗਾ ਕਿ ਬਦਾਮ ਪਹਿਲਾਂ ਬਹੁਤ ਮੋਟੇ ਹੁੰਦੇ ਆ, ਜਦੋਂ ਖੁੱਲ੍ਹਦੇ ਆ ਜੀ, ਉਹ ਹੀਟ ਦੇ ਨਾਲ ਬਹੁਤ ਜ਼ਿਆਦਾ ਡਰਾਈ ਹੋ ਜਾਂਦੇ ਆ ਤੇ ਉਹਨਾਂ ਦਾ ਭਾਰ ਨਹੀਂ ਰਹਿੰਦਾ। ਉਹਦੇ ਨਾਲ ਫਿਰ ਯੀਲਡ ਘਟਦੀ ਆ ਤੇ ਗ੍ਰੇਡ ਤੇ ਭਾਰ ਨਾਲ ਹੀ ਯੀਲਡ ਹੈ। ਹਾਂਜੀ, ਭਾਰ ਦੇ ਨਾਲ ਹੀ ਭਾਰ ਜਾਂਦੀ। ਦੇ ਨਾਲ ਹੀ ਹੈ ਜੀ, ਬਿਲਕੁਲ। ਜੇ ਹਾਂ, ਭਾਰ ਹੀ ਹੈ ਨੀਗਾ ਫਸਲ 'ਚ ਤੇ ਫਿਰ ਪੱਲੇ ਕੀ ਪੈਣਾ ਸਾਡੇ। ਪੱਲੇ ਕੀ ਆ ਹੁਣ। ਤੇ ਉਹੀ ਦੂਜੇ ਕਰਾਪਾਂ 'ਚ ਵੀ ਆਪਾਂ ਗੱਲ ਕਰਾਂਗੇ, ਪਰ ਇਹਦੇ ਵਿੱਚ ਪਿਛਲੇ ਸਾਲ ਕਾਫੀ ਲਾਸ ਹੋਈ ਆ। ਜਿਹੜੀਆਂ ਪ੍ਰੋਜੈਕਸ਼ਨਾਂ ਪਹਿਲਾਂ ਲਾਉਂਦੇ ਸੀਗੇ 2.98 ਬਿਲੀਅਨ, ਉਹ ਜਾ ਕੇ 2.67 ਉੱਥੇ ਜੇ ਖੜੀ ਘੱਟ ਗਈ ਆ। ਤੇ ਐਰਕੀ ਵੀ ਉਸ ਦਾ ਜਾਣ ਦੀ ਕੋਈ ਬਾਹਲਾ ਡਿਫਰੈਂਸ ਨਹੀਂ ਹੋਣਾ ਕਿ ਮਹਿੰਗਾਈ ਦਾ ਕਰਕੇ ਪੋਟੈਸੀਅਮ ਲੋਕਾਂ ਨੇ ਬਹੁਤ ਘੱਟ ਪਾਇਆ ਤੇ ਜਦੋਂ ਫਿਰ ਉਹ ਨਟਸ ਖੁੱਲਣਗੇ ਉਹਨਾਂ ਨੇ ਸ਼ਰਿੰਕ ਹੋਣਾ ਜੀ, ਹੈ ਨਾ। ਇਹ ਆ ਤੇ ਵੀ ਜਿਹੜੇ ਹੁਣ ਤੁਹਾਡੇ ਕੋਲ 2-3 ਹਫ਼ਤੇ ਹੈਗੇ ਪਾਉਣ ਦੇ ਲਈ, ਉਹ ਤੁਸੀਂ ਆਪਦਾ ਐਪਲੀਕੇਸ਼ਨ ਕਰੋ। ਤੇ ਦੂਸਰਾ, ਬਦਾਮਾਂ ਦੇ ਵਿੱਚ ਹੀ ਐਰਕੀ ਪਿਛਲੇ ਸਾਲ ਆਈ ਥਿੰਕ ਆਪਾਂ ਬ੍ਰਿੰਗ ਅਪ ਕੀਤਾ ਸੀਗਾ ਕਿ ਸਪੇਨ ਤੇ ਦੂਸਰੀਆਂ ਕੰਟਰੀਆਂ ਦੇ ਵਿੱਚ ਇੱਕ ਬਦਾਮਾਂ ਦੇ ਪੱਤਿਆਂ ਨੂੰ ਬਿਮਾਰੀ ਆ ਰਹੀ ਆ, ਫੰਜਸਾਈਡ, ਹੈ ਨਾ। ਹਾਂਜੀ, ਰੈਡ ਬਲਾਚ ਕਹਿੰਦੇ ਆ ਉਹਨੂੰ। ਉਹ ਪਹਿਲਾਂ ਪੱਤਿਆਂ ਤੇ ਨਾ ਦਾਗ ਜੇ ਪੈ ਜਾਂਦੇ ਆ ਜੀ, ਨਾ। ਉਹ ਕਈ ਵਾਰੀ ਸਾਈਡ ਤੇ ਹੁੰਦੇ ਆ, ਮੂਹਰੇ ਹੁੰਦੇ ਆ। ਤੇ ਪਿਛਲੇ ਸਾਲ ਉਹ ਨਾਰਥਰਨ ਕੈਲੀਫੋਰਨੀਆ 'ਚ ਦੇਖੀ ਗਈ ਸੀ ਥੋੜੇ ਜਿਹੇ ਥਾਵਾਂ ਤੇ, ਠੀਕ ਪਰ ਹੈ। ਇਸ ਟਾਈਮ ਉਹਨੇ ਬਹੁਤ ਭਾਰੀ ਹਿੱਟ ਕੀਤੀ ਆ ਇੱਥੇ ਸੈਂਟਰ ਵੈਲੀ ਦੇ ਵਿੱਚ। ਤੇ ਮੇਰਾ ਖਿਆਲ ਸੈਵਾਕਿਨ ਵੈਲੀ 'ਚ ਵੀ ਕਾਫੀ ਹਿੱਟ ਹੋਇਆ ਗਾ। ਲਿਵਿੰਗਸਟਨ ਦੇ ਉੱਪਰ ਵੀ ਏਰੀਆ ਕਿ ਖੇਤ ਉਹ ਪਹਿਲਾਂ ਜਿਹੜੇ ਪੱਤੇ ਆ ਬਦਾਮਾਂ ਦੇ ਉਹਨਾਂ ਨੂੰ ਲਾਲ ਜਿਹਾ ਦਾਗ ਪੈਂਦਾ ਗਾ, ਠੀਕ ਹੈ, ਤੇ ਮੁੜ ਕੇ ਫਿਰ ਉਹ ਪੱਤੇ ਸੁੱਕਣੇ ਸ਼ੁਰੂ ਹੋ ਜਾਂਦੇ ਆ। ਕਈ ਠੀਕ ਹੈ। ਇਹਦੇ 'ਚ ਸਿੱਧੂ ਸਾਹਿਬ ਇਹਦੇ 'ਚ ਹਾਈ ਟੈਂਪਰੇਚਰ ਦਾ ਵੀ ਕੋਈ ਰੋਲ ਆ ਜਾਂ ਕੋਈ ਹੋਰ ਕਾਰਨ? ਨਹੀਂ, ਉਹ ਕੋਈ ਟੈਂਪਰੇਚਰ ਦਾ ਰੋਲ ਨਹੀਂ। ਰੋਲ ਜਿਹੜਾ ਇਹ ਪਲੇ ਕਰਦਾ ਨਾ ਪਿਛਲੇ ਸਾਲਾਂ ਤੋਂ, ਕਿਉਂ ਕਾਸਟ ਵਧਣ ਦੇ ਕਰਕੇ ਨਾ ਕਈ ਸਪਰੇਆਂ ਮਿਸ ਕਰੀ ਜਾਂਦੇ ਸੀ ਫਾਰਮਰਸ, ਉਹ ਠੀਕ ਹੈ, ਹੈ ਨਾ। ਕਈਆਂ ਨੇ ਡੋਰਮਟ ਸਪਰੇ ਨਹੀਂ ਕਰਨੀ, ਕਈ ਵਾਰੀ ਪੈਟਰੋਫਾਲ ਜਦੋਂ ਪੱਤਿਆਂ ਦੇ ਫੁੱਲ ਝੜਦੇ ਆ ਉਦੋਂ ਸਪਰੇ ਕਰੀਦੀ ਆ, ਉਹ ਮਿਸ ਕਰ ਜਾਂਦੇ ਸੀ। ਤੇ ਕਈ ਹੋਰ ਠੀਕ ਰਾਈਟ ਟਾਈਪ ਦੀ ਸਪਰੇ ਨਹੀਂ ਸੀ ਹੁੰਦੀ। ਉਹ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਦੇਖਿਆ ਗਿਆ ਗਾ। ਕਈ ਤਾਂ ਸਾਰੇ ਖੇਤ ਇਦਾਂ ਲੱਗਦੇ ਜਿੱਦਾਂ ਸੁੱਕ ਗਏ ਹੁੰਦੇ ਆ ਤੇ ਪੱਤੇ ਜਾਂਦੀ ਉਹ ਬਰਾਊਨ ਹੋ ਜਾਂਦੇ ਆ, ਡਿੱਗਣੇ ਸ਼ੁਰੂ ਹੋ ਜਾਂਦੇ ਆ। ਪਰ ਉਹ ਜੋ ਦੇਖਿਆ ਗਿਆ ਯੂਰਪ ਦੇ ਵਿੱਚ, ਸਪੇਨ, ਹੋਰ ਦੂਸਰੀਆਂ ਕੰਟਰੀਆਂ 'ਚ, ਬਈ ਉਹ ਮਰਦੇ ਨਹੀਂ ਗਏ। ਉਹਨਾਂ ਦਾ ਇਫੈਕਟ ਜਿਹੜਾ ਪੈ ਰਿਹਾ, ਜਿਹੜੀਆਂ ਡਿਸਕਸ਼ਨਸ ਹੋ ਰਹੀਆਂ ਹੈਗੀਆਂ, ਆਬਵੀਅਸਲੀ ਜਿਹੜਾ ਇਮੀਡੀਏਟ ਇਫੈਕਟ ਆ ਉਹ ਐਰਕੀ ਦੇ ਕਰਾਪ ਦਾ ਹੋਊਗਾ। ਜਦੋਂ ਜਿਹੜੇ ਪੱਤੇ ਤੁਹਾਨੂੰ ਪ੍ਰੋਟੀਨ ਬਣਾ ਕੇ ਦਿੰਦੇ ਆ, ਹੈ ਨਾ, ਸਾਰਾ ਸਪੋਰਟ ਕਰ ਰਹੇ ਆ, ਉਹ ਜਦੋਂ ਫੋਟੋਸਿੰਥੇਸਿਸ ਨਾ ਹੀ ਹੋਇਆ, ਪੱਤੇ ਜਾਂਦੀ ਕੰਮ ਨਹੀਂ ਕਰਦੇ, ਜਿਹੜੇ ਨਟਸ ਆ ਉਹਨਾਂ ਨੇ ਸਟਿਕ ਵੀ ਬਹੁਤ ਹੋਣਾ ਤੇ ਉਹਨਾਂ ਦਾ ਉਹ ਸਾਈਜ਼ ਦੇ ਵਿੱਚ ਸਾਰਿਆਂ ਤੇ ਇਫੈਕਟ ਪਊਗਾ। ਤੇ ਦੂਸਰਾ, ਹਾਂਜੀ, ਖੇਤੀ ਦਾ ਤਾਂ ਮੈਂ ਕਿਹਾ ਬੇਸਿਕ ਜਿਹਾ ਜਿਹੜਾ ਫਾਰਮੂਲਾ ਉਹ ਸਿੱਧੂ ਸਾਹਿਬ ਇਹ ਹੈ ਵੀ ਇਹਦੇ ਕੋਈ ਵੀ ਜਿਹੜੀ ਇਹਦੀ ਮੰਗ ਆ ਉਹਨੂੰ ਤੁਸੀਂ ਸਕਿਪ ਨਹੀਂ ਕਰ ਸਕਦੇ। ਕੋਈ ਵੀ ਜਿਹੜੀ ਉਹਦੇ ਨਾਲ ਸਮਝੌਤਾ ਨਹੀਂ ਹੋ ਸਕਦਾ। ਕੋਈ ਵੀ ਇਹਦੇ ਤੱਤਾਂ ਦੀ ਮੰਗ ਆ, ਸਪਰੇਅ ਦੀ ਮੰਗ ਆ, ਸਕਿਪ ਕਰ ਦਿਓਗੇ ਉਹ ਚੀਜ਼ ਤੁਹਾਡੇ ਮੂਹਰੇ ਆ ਫੇਰ ਖੜਨੀ ਹੈ ਜੀ, ਮਹੀਨੇ ਬਾਅਦ, 2 ਮਹੀਨੇ ਬਾਅਦ। ਪਰ ਹੁਣ 1-2 ਮਹੀਨੇ ਨਹੀਂ, ਇਹ 1-2 ਸਾਲ ਲੱਗ ਜਾਣੇ ਆ, ਹੈ ਨਾ। ਸੋ ਐਰਕੀ ਦੇ ਵੀ ਕਰਾਪ ਦੀ ਹਿੱਟ ਹੋਣੀ ਆ ਜੀ, ਤੇ ਫਿਰ ਉਹ ਅਗਲੇ ਸਾਲ ਨੂੰ ਵੀ ਜਿਹੜੇ ਵੱਡ ਬਣਦੇ ਆ ਉਹ ਪੂਰੇ ਨਹੀਂ ਬਣਨਗੇ, ਉਦੋਂ ਵੀ ਉਹਨਾਂ ਦੇ 2 ਸਾਲਾਂ ਦੀ ਹਿੱਟ ਹੋ ਰਹੀ ਆ ਜੀ, ਹੈ ਨਾ। ਜਦੋਂ ਤੁਹਾਡੇ ਜਿਹੜੇ ਫਾਰਮਰ ਦਾ 2 ਸਾਲ ਕਰਾਪ ਲਾਸਟ ਹੋ ਜੇ ਜਾਂਦੀ, ਉਹ ਬਹੁਤ ਬੁਰਾ ਹਾਲ ਹੋ ਜਾਂਦਾ। ਬਿਲਕੁਲ, ਖਰਚੇ ਉਨੇ ਹੀ ਆ, ਖਰਚੇ ਜ਼ਿਆਦਾ ਕਰਨੇ ਪੈਣੇ ਆ, ਜ਼ਿਆਦਾ ਕਰਨੇ ਪੈਣੇ ਆ ਜੀ। ਹਾਂਜੀ। ਤੇ ਹੁਣ ਉਹ ਕਈਆਂ ਵੀ ਉਹਨਾਂ ਦਾ ਸੋਲੂਸ਼ਨ ਕੀ ਆ, ਕਈ ਕੰਪਨੀਆਂ ਤੇ ਫੰਜਸਾਈਡ ਦੀਆਂ ਸਪਰੇਆਂ ਵੀ ਕਰਾਈਆਂ, ਉਹ ਪਰ ਬਾਹਲੀਆਂ ਹੈਲਪਫੁਲ ਨਹੀਂ ਰਹਿੰਦੀਆਂ ਜੀ। ਤੇ ਪਰ ਜਿਹੜਾ ਮੇਨ ਕਹਿ ਰਹੇ ਆ ਵੀ ਇੱਕ ਜਦੋਂ ਇਹ ਪੱਤੇ ਝੜੇ, ਇਹਨਾਂ ਨੂੰ ਤੁਸੀਂ ਜਾਣਦੀ ਡਿਸਟਰੋਇਡ ਕਰਿਓ, ਇਹਨਾਂ ਨੂੰ
ਮਿੱਟੀ ਦੇ ਵਿੱਚ ਵੀ ਪਾ ਸਕਦੇ ਹਾਂ, ਹੋਰ ਜਾਂਦੀ ਸਪਰੇਆਂ ਕਰ ਸਕਦੇ ਹਾਂ। ਪਰ ਨੈਕਸਟ ਈਅਰ ਨੂੰ ਜਿਹੜੀ ਡੋਰਮਟ ਸਪਰੇ ਆ ਤੇ ਪੈਡਲਫਾਲ ਦੀਆਂ ਸਪਰੇਆਂ ਉਹ ਤਾਂ ਮਸਟ ਆ ਇਸ ਖੇਤਾਂ ਲਈ। ਠੀਕ ਆ। ਜੇ ਤੁਹਾਡੇ ਕੁਝ ਵੀ ਟਰੀਆਂ ਤੇ ਐਰਕੀ ਸਿੰਪਟਮਸ ਦਿਸ ਰਹੇ ਆ, ਉਹ ਨੈਕਸਟ ਈਅਰ ਨੂੰ ਜਾਣਦੀ ਜੇ ਨਾ ਸਪਰੇ ਹੋਈ ਉਹ ਸਾਰੇ ਖੇਤ ਦੇ ਵਿੱਚ ਫੈਲਰ ਜਾਣਗੇ। ਜੀ ਬਿਲਕੁਲ। ਤੇ ਆਪਾਂ ਸਿੱਧੂ ਸਾਹਿਬ ਆਪਾਂ ਸਰੋਤਿਆਂ ਨੂੰ ਵੀ ਜਿਹੜਾ ਉਹ ਵੀ ਦੱਸਦੇ ਚੱਲੀਏ ਵੀ ਪ੍ਰੋਗਰਾਮ ਦੇ ਵਿੱਚ ਹਿੱਸਾ ਤੁਸੀਂ ਵੀ ਲੈ ਸਕਦੇ ਹੋ। 408 272 5200 ਨੰਬਰ ਹੈ, ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਤੁਹਾਡੇ ਜੇਕਰ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਬਦਾਮਾਂ ਦੇ ਬਾਰੇ ਡਿਟੇਲਡ ਆਪਾਂ ਗੱਲਬਾਤ ਕਰ ਰਹੇ ਹਾਂ, ਪੱਤਿਆਂ ਦੇ ਬਾਰੇ, ਉਹਦੇ ਬਾਰੇ ਤੁਹਾਡਾ ਕੋਈ ਸਵਾਲ ਆ, ਰੇ ਸਪਰੇ ਦੇ ਬਾਰੇ, ਜਾਂ ਕੋਈ ਵੀ ਤੁਸੀਂ ਸਕਿਪ ਕਰ ਗਏ ਆ ਉਹਦੇ ਬਾਰੇ ਤੁਹਾਡਾ ਕੋਈ ਸਵਾਲ ਆ, ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਇਹਦੇ ਨਾਲ ਇਹ ਜਿਹੜਾ ਪ੍ਰੋਗਰਾਮ ਆ ਉਹ ਦੂਜੇ ਪ੍ਰੋਗਰਾਮਾਂ ਦੀ ਤਰ੍ਹਾਂ ਪੰਜਾਬੀ ਰੇਡੀਓ USA ਦੇ YouTube ਚੈਨਲ, Facebook ਪੇਜ ਦੇ ਉੱਤੇ, ਤੇ ਪੰਜਾਬੀ TV USA ਦੇ YouTube ਚੈਨਲ ਤੇ Facebook ਪੇਜ ਦੇ ਉੱਤੇ ਜਿਹੜਾ ਲਾਈਵ ਆ ਉਹ ਕੀਤਾ ਜਾ ਰਿਹਾ। ਤੁਸੀਂ ਉੱਥੇ ਆ ਕੇ ਵੀ ਜਿਹੜੀ ਆਪਣੀ ਟਿੱਪਣੀਆਂ ਉਹ ਪ੍ਰੋਗਰਾਮ ਦੇ ਵਿੱਚ ਐਡ ਕਰ ਸਕਦੇ ਆ। ਹਾਂਜੀ ਸਿੱਧੂ ਸਾਹਿਬ, ਤੁਸੀਂ ਕਹਿ ਰਹੇ ਸੀਗੇ ਇਹਦੇ ਬਾਰੇ। ਸੋ ਇਹ ਬਿਮਾਰੀ ਨੂੰ ਕੰਟੇਨ ਕਰਨਾ ਕਿਉਂ ਵਧੂਗੀ ਨੈਕਸਟ ਈਅਰ। ਐਰਕੀ ਜਿਹੜੇ ਖੇਤਾਂ 'ਚ ਐਪਲੀਕੇਸ਼ਨਸ ਘੱਟ ਹੋਈਆਂ ਉੱਥੇ ਬਹੁਤ ਜ਼ਿਆਦਾ ਇਫੈਕਟ ਦਿਸਿਆ, ਤੇ ਗਾਹਾਂ ਨੂੰ ਜਾਂਦੀ ਹਰ ਇੱਕ ਫਾਰਮਰ ਨੂੰ ਆਪਦਾ ਕੰਟਰੋਲ ਕਰਨਾ ਪੈਣਾ। ਠੀਕ ਹੈ ਜੀ। ਇਹੀ ਰეკਮੈਂਡ ਕਰ ਸਕਦੇ ਆ ਵੀ ਨਹੀਂ ਫਿਰ ਜਿਹੜੀ ਲਾਸ ਆ 1-2 ਸਾਲ ਦਾ ਕ੍ਰਾਪ ਦਾ ਜੇ ਚਲਾ ਜਾਵੇ ਤਾਂ ਫਿਰ ਉਹ ਬਹੁਤ ਹੀ ਫਾਈਨੈਂਸ਼ੀਅਲੀ ਹਾਰਡਸ਼ਿਪ ਆਉਂਦੀ। ਤੇ ਦੂਸਰਾ ਹੁਣ ਜਿਹੜਾ ਦੇਖ ਰਹੇ ਆ ਕਿ ਜਿਹੜੀ ਹੀਟ ਆ ਨਾ ਉਹ ਪਾਣੀ ਨੂੰ ਕਾਫੀ ਜਾਣੀ ਦੀ ਇਫੈਕਟ ਕਰ ਰਹੀ ਆ। ਜਿਹੜੀ ਬੇਸਿਕਲੀ ਜਦੋਂ ਪਾਣੀ ਲਾਉਂਦੇ ਆ ਬਹੁਤ ਕੁਐਸਚਨਸ ਆ ਰਹੇ ਆ ਵੀ ਕਿੰਨਾ ਲਾਈਏ, 12 ਘੰਟੇ, 24 ਘੰਟੇ, 48 ਘੰਟੇ ਲਗਾਤਾਰ ਲਾਈਏ। ਪਰ ਜਿਹੜਾ ਪ੍ਰੋਬਸ ਦੇ ਵਿੱਚੋਂ, ਜਿਹੜੇ ਖੇਤਾਂ ਦੇ ਵਿੱਚੋਂ ਡੇਟਾ ਆ ਰਿਹਾ ਗਾ, ਉਹ ਦੱਸ ਰਿਹਾ ਕਿ ਜਦੋਂ ਬਦਾਮਾਂ ਦਾ ਜਾਂਦੀ 20 ਇੰਚ ਤੇ 24 ਇੰਚ ਤੇ ਰੂਟ ਸਿਸਟਮ ਹੁੰਦਾ, ਉੱਥੋਂ ਪਾਣੀ ਚੱਕ ਹੋ ਰਿਹਾ, ਤੇ ਪਿਸਤੇ ਦਾ ਵੀ 24 ਤੇ ਜਾ ਕੇ ਉੱਥੋਂ ਦਿਸ ਰਿਹਾ ਵੀ ਹੋ ਰਿਹਾ ਗਾ। ਉਹ 30% ਤੋਂ ਮੋਇਸਚਰ ਉੱਥੇ ਜ਼ਿਆਦਾ ਚਾਹੀਦਾ। ਜਦੋਂ 30% ਤੋਂ ਮੋਇਸਚਰ ਡਿੱਗ ਪੈਂਦਾ, ਉਹ ਜਿੰਨਾ ਪਾਣੀ ਉੱਪਰ ਆਉਣ ਨੂੰ ਟਾਈਮ ਲੱਗਦਾ, ਜਿੰਨਾ ਉਹਦੇ ਕੋਲੇ ਜਾਂਦੀ ਪਾਣੀ ਮੋਇਸਚਰ ਅਵੇਲੇਬਲ ਆ, ਉਹ ਟਰੀਸ ਦੇ ਵਿੱਚ ਆਉਂਦੇ ਹੀ ਆਉਂਦੇ ਹੈ ਨਾ। ਲੋਕਾਂ ਦੇ ਕਬਾੜਿਆਂ ਦੇ ਫਾਰਮਰਾਂ ਦੇ ਸਵਾਲ ਹੁੰਦੇ ਆ ਵੀ ਸਾਡੇ ਬਡਸ ਬਹੁਤ ਘੱਟ ਲੱਗੇ ਆ, ਬਡ ਦੀ ਕੁਆਲਿਟੀ ਮਾੜੀ ਆ ਕਿ ਲੱਗੇ ਉਹ ਨਟ ਲੱਗੇ ਸੀ ਡਿੱਗ ਪਏ ਆ। ਉਹ ਇਹ ਚੀਜ਼ਾਂ ਨੂੰ ਇਫੈਕਟ ਕਰਦੇ ਆ। ਹੁਣ ਜਦੋਂ ਜੂਨ ਜੁਲਾਈ ਦੇ ਵਿੱਚ ਤੁਹਾਡੇ ਟਰੀ ਡਿਸਾਈਡ ਕਰ ਰਿਹਾ ਵੀ ਮੈਂ ਬੱਡ ਬਣਾਉਣੇ ਆ ਕਿ ਪੱਤੇ ਬਣਾਉਣੇ ਆ। ਹੁਣ ਐਰਕੀ ਨੋਟਿਸ ਕੀਤਾ ਸੀ ਕਿ ਪਹਿਲੇ ਕਈ ਬਾਹਲੇ ਖੇਤਾਂ ਦੇ ਵਿੱਚ ਜੀ ਫੁੱਲ ਨਹੀਂ ਸੀ ਆਏ ਤੇ ਪਰ ਪੱਤੇ ਆ ਗਏ ਸੀ। ਪੱਤੇ ਵੱਧਦੇ ਰਹੇ, ਉਹਨਾਂ ਨੇ ਫੁੱਲਾਂ ਨੂੰ ਉਹਨਾਂ ਨਹੀਂ ਕੀਤਾ ਕਿ ਜਾਣਦੀ ਉਹ ਪਿਛਲੇ ਸਾਲ ਦੀ ਜਿਹੜੀ ਹੀਟ ਸਟ੍ਰੈਸ ਸੀ। ਐਰਕੀ ਪਾਣੀ ਦੀ ਜਿਹੜੀ ਸਟ੍ਰੈਸ ਆ ਉਹ ਬਹੁਤ ਇੰਪੈਕਟ ਕਰ ਰਹੀ ਆ। ਜਿਹੜਾ ਜਾਣੀ ਦੀ 20 ਇੰਚ ਤੇ ਜਦੋਂ ਤੁਸੀਂ ਦੇਖ ਰਹੇ ਆ ਪਾਣੀ ਲਾਉਨੇ ਆ, ਹਾਂਜੀ, ਜਿੰਨੀ ਛੇਤੀ ਉਹ ਟਰੀ ਚੱਕ ਰਹੇ ਆ, ਬਹੁਤ ਉਹਦੀ ਜਾਣੀ ਦੀ ਪਾਣੀ ਮੋਇਸਚਰ ਉਦੋਂ ਹੀ ਪਤਾ ਲੱਗਦਾ ਜਦੋਂ 50% ਤੋਂ ਉਹ 30 ਤੇ ਆ ਜਾਂਦਾ। 2 ਦਿਨ ਹੀ ਲੱਗਦੇ ਆ, ਦੂਜੇ ਤੀਜੇ ਦਿਨ। ਹੁਣ ਜੇ ਆਪਣੇ ਫਾਰਮਿੰਗ ਦੇ ਪ੍ਰੈਕਟਿਸ ਆ ਵੀ ਅਸੀਂ 7 ਦਿਨ ਪਾਣੀ ਲਾਉਣਾ, ਤੇ ਜਿਹੜਾ ਸੋਇਲ ਆ ਉਹ ਮੰਗਦਾ ਪਾਣੀ ਤੀਜੇ ਚੌਥੇ ਦਿਨ, ਉਹ ਆਬਵੀਅਸਲੀ ਤੁਹਾਨੂੰ ਜਾਣੀ ਦੀ ਲਾ ਤਾਂ ਕਰੋਗੇ, ਬੂਟੇ ਚੱਲੀ ਜਾਣੇ ਆ, ਪਰ ਉਹਨਾਂ ਦੀ ਜਿਹੜੀ ਯੀਲਡ ਆ ਉਹ ਬਹੁਤ ਘੱਟ ਜੂਗੀ ਤੇ ਓਵਰ ਟਾਈਮ ਘਟਦੀ ਰਹਿਣੀ ਆ ਜੀ। ਸੋ ਇੱਕ ਤਾਂ ਇਹ ਆ ਵੀ ਜਾਣੀ ਦੀ ਜਿਹੜੀ ਖੇਤੀ ਆ ਹੈ ਨਾ, ਜ਼ੋਰ ਦੀ ਨਹੀਂ। ਹੁਣ ਟੈਕਨੋਲੋਜੀ ਕਾਫੀ ਇੰਟਰੋਡਿਊਸ ਹੋਈ ਆ, ਜਿਹੜੀ ਆਪਾਂ ਗੱਲਾਂ ਕਰ ਰਹੇ ਆ, ਸੈਂਸਰਸ ਲਾਉਣੇ, ਡੇਟਾ ਦੇਖਣਾ ਵੀ ਤੁਹਾਡਾ ਹਰ ਇੱਕ ਲੇਅਰ ਤੇ ਉੱਪਰੋਂ 4 ਇੰਚ ਤੋਂ ਲੈ ਕੇ 48 ਇੰਚ ਤੱਕ ਕਿੰਨਾ ਚਿਰ ਹੋਲਡ ਕਰਦਾ ਈਚ ਲੈਵਲ ਤੇ ਉਦੋਂ ਬਾਅਦ ਕਿੰਨੀ ਛੇਤੀ ਉਹ ਡਿਪਲੀਟ ਹੁੰਦੀਆਂ, ਉਹ ਸਾਰੀਆਂ ਗਾਈਡੈਂਸ ਦੇ ਲਈ ਆਮ ਖੇਤ ਦੇ ਵਿੱਚ ਕਿਤੇ ਨਹੀਂ ਹੁੰਦਾ। ਐਟਲੀਸਟ ਤੁਹਾਨੂੰ ਉਹ ਜਾਂਦੀ ਇੱਕ ਸੈਂਸਰ 2 ਸੈਂਸਰ ਲਾ ਕੇ ਇਨਫੋਰਮੇਸ਼ਨ ਮਿਲ ਜਾਂਦੀ ਆ, ਤੇ ਉਹਦੇ ਨਾਲ ਹੀ ਜਾਂਦੀ ਤੁਸੀਂ ਦੇਖ ਕੇ ਖੇਤੀਬਾੜੀ ਕਰ ਸਕਦੇ ਆ। ਨਹੀਂ ਹੁੰਦਾ ਕੀ ਆ ਕਿ ਜਾਂਦੀ ਹੁਣ ਪਿਛਲੇ ਹਫ਼ਤੇ ਵੀ ਆਪਣੀ ਮੀਟਿੰਗ ਹੋਈ ਆ ਇੱਥੇ, ਜਿਹੜੀ ਬੋਰਡ ਦੇ ਇਨੋਵੇਸ਼ਨ ਵਾਲੇ ਆ, ਟੈਕਨੀਕਲ ਬੰਦੇ ਆ, ਤੇ ਉਹਨਾਂ ਨਾਲ ਕੁਐਸਚਨ ਇਹ ਆਉਂਦਾ ਵੀ ਆਪਣੇ ਹਰ ਇੱਕ ਕੈਲੀਫੋਰਨੀਆ ਦਾ ਕ੍ਰਾਪ ਦੇਖੋ, ਕ੍ਰਾਪ ਦੀ ਵੇਰੀਏਸ਼ਨ ਬਹੁਤ ਹੈ ਨਾ। ਇੱਕ ਖੇਤ ਤਾਂ
ਐਵਰੇਜ ਦੇਖੋ ਸਾਡੀ 200 ਪਾਉਂਡ ਬਦਾਮਾਂ ਦੀ ਘਟ ਗਈ ਆ। ਜੀ 2400 ਪਾਉਂਡ ਹੁੰਦੀ ਸੀ, ਹੁਣ 2250 ਰਹਿ ਗਈ ਆ। ਤੇ ਠੀਕ ਆ ਵੇਰੀਏਸ਼ਨ 1000 ਪਾਉਂਡ ਤੋਂ ਲੈ ਕੇ 4000 ਪਾਉਂਡ ਤੱਕ ਆ। ਵੀ ਇਹ ਵੇਰੀਏਸ਼ਨ ਬਹੁਤ ਜ਼ਿਆਦਾ ਹਾਈ ਆ। ਵੀ ਇਹਦੇ ਅੰਡਰਲਾਈਂਗ ਰੂਟ ਕਾਜ਼ਸ ਕੀ ਆ ਕਿ ਜਿਹੜੀ ਜਾਂਦੀ ਬਦਾਮਾਂ ਦੇ ਖੇਤੀ ਨੂੰ ਹੇਠਾਂ ਲੈ ਕੇ ਆ ਰਹੀ ਆ। ਦੂਜੇ ਵੀ ਸਾਰੇ ਕ੍ਰਾਪ ਸਿਮਿਲਰ ਹੀ ਆ। ਪਿਸਤੇ ਦਾ ਵੀ ਸੇਮ ਆ ਤੇ ਜੀ ਗ੍ਰੇਪਸ ਵੀ ਸੇਮ ਆ, ਹਨਾ। ਕੋਈ ਜਾਂਦੀ 1 ਟਨ ਵੀ ਰੇਜ਼ਨ ਨਹੀਂ ਕੱਢਦਾ ਤੇ ਕੋਈ 3 ਟਨ ਵੀ ਕੱਢੀ ਜਾਂਦਾ ਗਾ। ਵੀ ਉਹਦੇ ਅੰਡਰਲਾਈਂਗ ਉਹ ਮੋਸਟਲੀ ਹਾਲ ਤੱਕ ਬਲੇਮ ਕਰਦੇ, ਜਿੰਨੇ ਵੀ ਟੈਕਨੀਕਲ ਕਮਿਊਨਿਟੀ ਉਹ ਬਲੇਮ ਕਰਦੇ ਆ ਕਿ ਫਾਰਮਰ ਆ, ਉਹਨਾਂ ਨੂੰ ਖੇਤੀ ਨਹੀਂ ਕਰਨੀ ਆਉਂਦੀ ਤੇ ਉਹ ਫਾਲੋ ਨਹੀਂ ਕਰਦੇ, ਸਮਝਦੇ ਨਹੀਂਗੇ। ਪਰ ਸਿਰਫ ਇਹੀ ਚੀਜ਼ ਨਹੀਂ, ਉਹਦੇ ਅੰਡਰਲਾਈਂਗ ਰੂਟ ਕਾਜ਼ਸ ਬਹੁਤ ਡੀਪ ਆ, ਜਿਹੜੇ ਕਿ ਤੁਹਾਡੇ ਸੋਇਲ ਤੇ, ਮਿੱਟੀ ਤੇ, ਪਾਣੀ ਤੇ ਬਹੁਤ ਡਿਪੈਂਡ ਕਰਦੇ ਆ। ਤੇ ਫਿਰ ਉਹਦੇ ਨਾਲ ਜਿਹੜੇ ਤੁਸੀਂ ਪ੍ਰੈਕਟਿਸਿਸ ਕਰਦੇ ਆ ਖੇਤੀਬਾੜੀ ਦੀ, ਉਹ ਚੀਜ਼ ਰਲ ਜਾਂਦੀ ਆ। ਜਿੰਨਾ ਚਿਰ ਇਹ 3 ਚੀਜ਼ਾਂ ਇਕੱਠੀਆਂ ਤੁਸੀਂ ਅੰਡਰਸਟੈਂਡ ਨਹੀਂ ਕਰਦੇ, ਉਹਨਾਂ ਚਿਰ ਇਹ ਇਫੈਕਟ ਕਾਫੀ ਪੈਂਦਾ ਗਾ। ਸੋ ਇਹ ਤੇ ਮੀਟਿੰਗ ਹੋਈ ਸੀ। ਉਹ ਮੀਟਿੰਗ ਦੇ ਵਿੱਚ ਕਾਫੀ ਟੈਕਨੀਕਲ ਬੰਦੇ ਸ਼ੋ ਯੂਨੀਵਰਸਿਟੀ ਤੋਂ ਵੀ ਸੀ, ਆਲਮੰਡ ਬੋਰਡ ਤੋਂ ਵੀ, UCNR ਤੋਂ ਵੀ, ਸਾਰੇ ਜਾਂਦੀ ਪ੍ਰਾਈਵੇਟ ਇੰਡਸਟਰੀ ਤੋਂ ਵੀ ਸੀ ਉਹ। ਤੇ ਵੀ ਇਹਨਾਂ ਦਾ ਅਸੀਂ ਗੈਪ ਕਿਉਂ ਕਲੋਜ਼, ਸੋ ਆਉਂਦੇ ਟਾਈਮ ਇਹ ਦੱਸਾਂਗੇ ਵੀ ਖੇਤਾਂ 'ਚ ਯੀਲਡ ਘੱਟ ਆਉਂਦੀ ਆ, ਉਹਦੇ ਮੇਨ ਰੂਟ ਕਾਜ਼ਸ ਕੀ ਆ ਜਿਹੜੇ ਫਾਰਮਰਾਂ ਨੂੰ ਦੇਖਣੇ ਚਾਹੀਦੇ ਆ ਤੇ ਕਰੈਕਟ ਕਰਨੇ ਤੇ ਤੁਹਾਡੀ ਯੀਲਡ ਵਧਾਵੋ। ਅੱਛਾ, ਜਿਹੜੇ ਫਾਰਮਰਸ ਨੇ, ਜਿਹੜੇ ਕਿਸਾਨਾਂ ਨੇ ਇਹ ਸਕਿਪ ਕੀਤੀਆਂ ਸੀਗੀਆਂ ਸਪਰੇਆਂ, ਮਤਲਬ ਉਹਨਾਂ ਦੇ ਵਿੱਚ ਤੁਸੀਂ ਕਿਹਾ ਵੀ ਇਹ ਜ਼ਿਆਦਾ ਦਿੱਕਤ ਆ ਰਹੀ ਹੈ, ਜ਼ਿਆਦਾ ਉਹਨਾਂ ਦੇ ਵਿੱਚ ਪ੍ਰੋਬਲਮ ਆ ਰਹੀ ਆ। ਇਹ ਵੀ ਮੈਟਰ ਕਰਦਾ ਵੀ ਇਲਾਕਾ ਕਿਹੜਾ ਹੈ, ਉੱਥੇ ਟੈਂਪਰੇਚਰ ਜਾਂ ਉੱਥੇ ਪਾਣੀ ਜਾਂ ਉੱਥੇ ਉਹ ਧਰਤੀ ਦੀ ਜਿਹੜੀ ਉਹਦੀ ਮਿੱਟੀ ਦੀ ਜਿਹੜੀ ਆਪਾਂ ਕਹਿ ਲਈਏ ਵੀ ਉਹਦੀ ਕਿਸੇ ਵੀ ਤਰੀਕੇ ਨਾਲ ਤੱਤਾਂ ਦੇ ਬਾਰੇ ਜੋ ਉਹਦੀ ਗੁਣ ਨੇ ਉਹਦੇ ਵਿੱਚ, ਤੱਤਾਂ ਦੇ ਰੂਪ ਦੇ ਵਿੱਚ, ਉਹ ਉਸ ਹਿਸਾਬ ਨਾਲ ਤੈਅ ਹੁੰਦੀ ਹੈ, ਜਾਂ ਫਿਰ ਇਹਦਾ ਹੁਣ ਹੀ ਆਪਾਂ ਨੂੰ 1.5-2 ਮਹੀਨੇ ਬਾਅਦ ਪਤਾ ਲੱਗਣਾ ਸੀਗਾ ਵੀ ਆਪਾਂ ਸਕਿਪ ਕੀਤਾ ਤੇ ਉਹ ਹੁਣ ਆਪਾਂ ਤਿਆਰ ਰਹੀਏ ਉਹਦਾ ਨੁਕਸਾਨ ਭੁਗਤਣ ਦੇ? ਨਹੀਂ ਦੇਖੋ, ਉਹ ਸਕਿਪ ਕਰਨਾ ਕੋਈ ਜਾਣ ਕੇ ਨਹੀਂ ਕੀਤੇ। ਪਿਛਲੇ ਕਈ ਸਾਲਾਂ ਤੋਂ ਜਿਹੜੀ ਸਾਡਾ ਕਲਾਈਮੇਟ ਆ ਨਾ, ਉਹ ਇਦਾਂ ਦਾ ਸੀਗਾ ਕਿ ਉਹਦੀ ਲੋੜ ਨਹੀਂ ਸੀ ਪੈਂਦੀ। ਠੀਕ ਹੈ। ਡਿਜ਼ੀਜ਼ਸ ਨਾ ਬਹੁਤ ਘੱਟ ਹੁੰਦੇ ਸੀ। ਫਿਰ ਅਗਲਾ ਕਹਿੰਦਾ ਵੀ ਕਿਉਂ ਨਾ ਕਾਸਟ ਬਹੁਤ ਜ਼ਿਆਦਾ ਪੈਸੇ ਸੇਵ ਕਰੀਏ। ਤੇ ਐਰਕੀ ਉਹ ਕੋਈ ਏਰੀਆ ਤੇ ਡਿਪੈਂਡੈਂਟ ਨਹੀਂ ਗਾ, ਕੋਈ ਜਿਹੜੇ ਤੁਹਾਡੇ ਨਿਊਟ੍ਰੀਐਂਟ ਲੈਵਲ ਤੇ ਡਿਪੈਂਡ ਨਹੀਂ, ਪਰ ਮਿੱਟੀ ਦੀ ਸਿਹਤ ਤੇ ਕੋਈ ਡਿਪੈਂਡ ਨਹੀਂ, ਕੋਈ ਡਿਪੈਂਡ ਨਹੀਂ। ਉਹ ਦੇਖਿਆ ਗਿਆ ਵੀ ਡਿਫਰੈਂਟ ਏਰੀਆ ਦੇ ਵਿੱਚ ਨਾ ਠੀਕ ਆ, ਦੂਜੇ ਤੇ ਬਹੁਤ ਜ਼ਿਆਦਾ ਇਫੈਕਟ ਪਿਆ ਗਿਆ। ਉਸ ਤੇ ਕਿਉਂ ਪਿਆ? ਇੱਕ ਦਾ ਸਪਰੇ ਦਾ, ਬਾਕੀ ਜਾਣੀ ਦੀ ਇਹ ਹੋਰ ਕਾਫੀ ਸਟੱਡੀ ਹੋ ਰਿਹਾ ਗਾ। ਜਿਉਂ-ਜਿਉਂ ਡੇਟਾ ਅਵੇਲੇਬਲ ਹੋਈ ਜਾਊ, ਆਪਾਂ ਸਾਰਿਆਂ ਨੂੰ ਪ੍ਰੋਵਾਈਡ ਕਰਾਂਗੇ, ਜਿਹੜਾ ਅੰਡਰਸਟੈਂਡ ਕਰ ਸਕੀਏ, ਹੈਨਾ। ਤੇ ਸੋ ਮੋਸਟਲੀ ਬਦਾਮਾਂ ਦਾ ਤਾਂ ਇਸ ਵਕਤ ਜਿਹੜਾ ਪਾਣੀ ਦਾ ਮੈਨੇਜਮੈਂਟ ਬਹੁਤ ਜ਼ਿਆਦਾ ਕ੍ਰਿਟੀਕਲ ਆ। ਤੇ ਪੋਟਾਸੀਅਮ ਦੀ ਐਪਲੀਕੇਸ਼ਨ, ਹੈਨਾ। ਫਿਰ ਜਿਹੜੇ ਤੁਹਾਡਾ ਕਿੰਨਾ ਭਾਰ ਆ, ਉਹਦਾ ਬਹੁਤ ਜ਼ਰੂਰੀ ਆ। ਤੇ ਜਦੋਂ ਆਪਾਂ ਗ੍ਰੇਪਸ ਤੇ ਆਉਨੇ ਆ, ਗ੍ਰੇਪਸ ਤੇ ਐਰਕੀ ਕਈ ਮਾੜਾ ਜਿਹਾ ਵੀ ਜਦੋਂ ਤੁਸੀਂ ਟਾਈਮਿੰਗ ਮਿਸ ਕਰਦੇ ਆ ਕੋਈ ਸਪਰੇਆਂ ਦੀ, ਸਲਫਰ ਦੀ, ਉਹਦੇ ਨਾਲ ਨਾ ਜਾਂਦੀ ਜਿਹੜਾ ਬਿਮਾਰੀਆਂ ਕਾਫੀ ਦਿਸ ਰਹੀਆਂ ਹੈਗੀਆਂ ਖੇਤਾਂ ਵਿੱਚ। ਮਿਲਡੂ ਬਹੁਤ ਜ਼ਿਆਦਾ ਲੱਗਿਆ ਪਿਆ, ਡਿਫਰੈਂਸ ਆ। ਤੇ ਕਈ ਥਾਵਾਂ ਤੇ ਫਿਰ ਜਦੋਂ ਡਿਚ ਐਰਕੀ ਜਿਹੜਾ ਕਨਾਲ ਦਾ ਪਾਣੀ ਆ ਡਿਚਾਂ ਦਾ, ਉਹ ਲੇਟ ਆਇਆ ਇੱਥੇ ਕਈ ਥਾਵਾਂ ਤੇ ਹੁਣ ਸ਼ੁਰੂ ਹੀ ਹੋਇਆਗਾ। ਤੇ ਉਹ ਜਦੋਂ ਪਾਣੀ ਲਾਉਨੇ ਆ, ਪਾਣੀ ਖੜਦਾ ਤੇ ਇਸ ਵਕਤ ਉਹ ਕਿ ਉਹਨਾਂ ਦੇ ਮਿਲਡੂ ਬਹੁਤ ਲੱਗ ਰਿਹਾ, ਉਹ ਵੀ ਹੁਣ ਕੰਪਲੀਟ ਵਾਸ਼ ਆਊਟ ਤੇ ਜਾਣਾ ਪੈਂਦਾ ਗਾ। ਉੱਤੇ ਵੀ ਖਰਚੇ ਆਉਂਦੇ ਆ, ਹਨਾ। ਵੀ ਆਪਦਾ ਖੇਤ ਤੁਸੀਂ ਜ਼ਰੂਰ ਦੇਖੋ ਬੈਰੀਜ਼ ਨੂੰ ਕੀ ਹੋ ਰਿਹਾ, ਕਿੱਦਾਂ ਹੋ ਰਿਹਾ। ਪਰ ਇੱਕ ਟਰਨ ਹੋ ਰਿਹਾ ਗਾ ਕਿ ਅਗਲੇ 2 ਹਫ਼ਤਿਆਂ ਨੂੰ ਉਹਨਾਂ ਦੇ ਵਿੱਚ ਫਿਲ ਹੋਣੇ ਸ਼ੁਰੂ ਹੋ ਜਾਣਗੇ ਜੀ। ਉਸ ਟਾਈਮ ਤੇ ਬੇਸਿਕਲੀ ਫਿਰ ਮਿਲਡੂ ਦਾ ਇੰਨਾ ਖਤਰਾ ਨਹੀਂ ਹੁੰਦਾ। ਤੇ ਪਰ ਉੱਥੇ ਜ਼ੋਰ ਦੇਣਾ ਪੈਣਾ ਪੋਟਾਸੀਅਮ ਦਾ, ਜਿਹੜਾ ਪਿਛਲੇ ਸਾਲਾਂ 'ਚ ਦੇਖਿਆ ਵੀ ਜਾਂਦੀ ਸੌਗੀ ਦੀ ਜਿਹੜੀ BNB ਆ, ਜਿਹੜਾ ਭਾਰ ਆ ਉਹ ਇੱਦਾਂ ਨਹੀਂ ਰਿਹਾ ਸੀ, ਹਨਾ। ਤੇ ਪਿਸਤੇ ਦੇ ਵਿੱਚ ਵੀ ਐਪਲੀਕੇਸ਼ਨ ਜਿਹੜਾ ਬੋਰਾਨ, ਜ਼ਿੰਕ ਬਹੁਤ ਹਾਈ ਲੈਵਲ ਤੇ ਟੇਕ ਕਰ ਰਹੇ ਆ, ਹਾਂਜੀ। ਪਰ ਬਾਹਲੀ ਚੀਜ਼ ਜਿਹੜੀ ਹੈ ਸਾਰੇ ਏਰੀਆ 'ਚ ਡਿਪੈਂਡ ਕਰਦਾ, ਉਹ ਆ ਰਿਹਾ ਕੁਐਸਚਨ ਪਾਣੀ ਦੇ ਉੱਪਰ, ਤੇ ਜਿਹੜੀ ਤੁਹਾਡੀ ਮਿੱਟੀ ਆ ਉਹ ਕਿੰਨਾ ਕੁ ਪਾਣੀ ਹੋਲਡ ਕਰਦੀ। ਸਹੀ, ਬਿਲਕੁਲ। ਸੋ ਸਿੱਧੂ ਸਾਹਿਬ, ਗੱਲਾਂ ਬਾਤਾਂ ਜਿਹੜੀਆਂ ਨੇ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇੱਕ ਬ੍ਰੇਕ ਦੀ ਰੁਕਦੇ ਹਾਂ ਜੀ ਆਪਾਂ।
ਤੇ ਸਰੋਤਿਓ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ 468 272 5200 ਸਟੂਡੀਓ ਦਾ ਨੰਬਰ ਹੈ। ਜੇਕਰ ਤੁਹਾਡਾ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਜਿਹੜਾ ਕੋਈ ਵੀ ਸਵਾਲ ਜਵਾਬ ਤੁਸੀਂ ਕਰਨਾ ਚਾਹੁੰਦੇ ਹੋ, ਕੋਈ ਰਾਏ ਲੈਣਾ ਚਾਹੁੰਦੇ ਹੋ। ਤੇ ਦੂਜੀ ਗੱਲ ਇਹ ਹੈ ਕਿ ਆਪਾਂ ਪਹਿਲੇ ਹਿੱਸੇ ਦੇ ਵਿੱਚ ਗੱਲਬਾਤ ਕੀਤੀ ਹੈ ਵੀ ਇਸ ਸੀਜ਼ਨ ਦੇ ਵਿੱਚ ਜਾਂ ਇਹਨਾਂ ਦਿਨਾਂ ਦੇ ਵਿੱਚ ਕਿਸਾਨੀ ਦੇ ਰੁਝੇਵੇਂ ਕੀ ਨੇ, ਤੇ ਦੂਜਾ ਬਦਾਮਾਂ ਸਮੇਤ ਹੋਰ ਜਿਹੜੇ ਇਸ ਟਾਈਮ ਜਿਹੜੇ ਫਲਦਾਰ ਬੂਟੇ ਨੇ ਜਾਂ ਜਿਹੜਾ ਸੀਜ਼ਨ ਚੱਲ ਰਿਹਾ ਉਹਦੇ ਵਿੱਚ ਜਿਹੜੇ ਰੁੱਖ ਨੇ ਜਾਂ ਜਿਹੜੇ ਫਸਲ ਆ ਉਹਦੇ ਵਿੱਚ ਪੱਤਿਆਂ ਦੇ ਲਾਲ ਹੋਣ ਬਾਰੇ ਆਪਾਂ ਗੱਲਬਾਤ ਜਿਹੜੀ ਕੀਤੀ ਆ। ਇਸ ਤੋਂ ਇਲਾਵਾ ਕਈ ਹੋਰ ਅਹਿਮ ਮਸਲੇ ਨੇ ਜਿਹੜੇ ਆਪਾਂ ਅਗਲੇ ਹਿੱਸੇ ਦੇ ਵਿੱਚ ਵਿਚਾਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਐਸੇ ਦੇ ਨਾਲ। ਆਪਾਂ ਜਲਦ ਵਾਪਸੀ ਕਰਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਪੱਗ ਆਰਗੇਨਾਈਜੇਸ਼ਨ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਜਸਬੀਰ ਸਿੰਘ ਸਿੱਧੂ ਜੀ ਪੈਸਟੀਸਾਈਡ ਦੀ ਟੀਮ ਤੋਂ ਵੀ ਇਹ ਕੰਮ ਕਰਦੇ ਨੇ। ਇਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਸਿੱਧੂ ਸਾਹਿਬ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਹਾਂਜੀ ਪ੍ਰਵੀਨ ਜੀ, ਸਤਿ ਸ੍ਰੀ ਅਕਾਲ। ਹਾਂਜੀ, ਆਪਣੇ ਨਾਲ ਸੋਸ਼ਲ ਮੀਡੀਆ ਤੇ ਇੱਕ ਸਰੋਤੇ ਜੁੜੇ ਨੇ ਕਮਰਦੀਪ ਸਿੰਘ ਕੈਲੇ ਤੇ ਉਹ ਪੁੱਛ ਰਹੇ ਨੇ ਵੀ ਜੂਨ 18 2025 ਨੂੰ ਜਿਹੜਾ ਪ੍ਰੋਡਕਸ਼ਨ ਰਿਸਰਚ ਸਮਿਟ ਹੋ ਰਿਹਾ ABC ਦੇ ਵੱਲੋਂ, ਉਹਦੇ ਬਾਰੇ ਕੋਈ ਅਪਡੇਟ ਜੀ? ਹਾਂਜੀ ਦੇਖੋ, ਆਲਮੰਡ ਬੋਰਡ ਦੀ ਬੇਸਿਕਲੀ ਮੋਡੈਸਟੋ ਦੇ ਵਿੱਚ ਇਹ ਸਮਿਟ ਹੋ ਰਹੀ ਆ ਜੀ। ਹੈ ਨਾ। ਇਹਦੇ ਵਿੱਚ ਰਿਸਰਚ ਪੇਪਰ ਬਹੁਤ ਪ੍ਰੈਜ਼ੈਂਟ ਕੀਤੇ ਜਾਣੇ ਆ। 8 ਵਜੇ ਸ਼ੁਰੂ 8 ਤੋਂ 8:30 ਸ਼ੁਰੂ ਹੁੰਦੀ ਆ। ਇਹਦੇ ਵਿੱਚ ਅੱਡੋ ਅੱਡ ਟਾਪਿਕਸ ਜੋ ਜਾਣੀ ਦੀ ਬੇਸਿਕਲੀ ਪੈਸਟੀਸਾਈਡ ਤੇ ਨਿਊਟ੍ਰੀਐਂਟ ਮੈਨੇਜਮੈਂਟ ਤੇ ਕਾਫੀ ਟੈਕਨੀਕਲ ਜੋ ਵੀ ਪਾਣੀ ਦੀ ਯੂਸੇਜ ਜਿਹੜੇ ਵੀ ਜਾਂਦੀ ਆਪਾਂ ਇੱਥੇ ਇਸ਼ੂਜ਼ ਡਿਸਕਸ ਕਰਦੇ ਆ, ਉਹ ਸਾਰੇ ਹੀ ਜਾਣੀ ਦੀ ਉੱਥੇ ਡਿਸਕਸ ਹੋਣੇ ਆ। ਕਾਫੀ ਫੀਲਡ ਦੇ ਵਿੱਚ ਕੋਈ ਰੂਟ ਸਿਸਟਮ ਤੋਂ ਲੈ ਕੇ ਪੈਸਟ ਮੈਨੇਜਮੈਂਟ ਤੋਂ ਲੈ ਕੇ ਤਾਂ ਇਹ ਤਕਰੀਬਨ ਜਾਣੀ ਦੀ ਸਵੇਰੇ 8:30 ਤੋਂ ਸ਼ੁਰੂ ਹੋ ਕੇ 5 ਵਜੇ ਤੱਕ ਇਹ ਸਮਝ ਹੈ। ਆਪਾਂ ਸਾਰਿਆਂ ਨੂੰ ਐਨਕਰੇਜ ਕਰਦੇ ਆ ਕਿ ਦੇਖੋ ਬੜੀ ਮਿਹਨਤ ਦੇ ਨਾਲ ਡੇਟਾ ਇਕੱਠਾ ਕੀਤਾ ਜਾਂਦਾ ਤੇ ਪ੍ਰੈਜ਼ੈਂਟ ਕੀਤਾ ਜਾਂਦਾ ਵੀ ਸਾਰੇ ਉੱਥੇ ਜਾਣ ਦੀ ਤੁਸੀਂ ਮੋਡੈਸਟੋ ਪੁੱਜੋ। ਠੀਕ ਹੈ ਜੀ। ਜਿਹੜੀ ਸਮਿਟ ਆ ਇਹ ਬੇਸਿਕਲੀ ਹੋਰ ਜੇ ਕਿਸੇ ਨੂੰ ਲੋੜ ਪਤਾ ਹੋਵੇ ਵੀ ਜਾਣ ਦੀ ਪੁੱਛਣਾ ਮੰਨੋ ਕਿੱਥੇ ਆ ਕੀ ਆ, ਉਹ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਆ। ਮੋਡੈਸਟੋ ਸੈਂਟਰ ਪਲਾਜ਼ਾ ਦੇ ਵਿੱਚ ਹੈਗੀ ਆ। ਰਜਿਸਟ੍ਰੇਸ਼ਨ ਫ੍ਰੀ ਆ ਇਹਦੀ, ਹੈ ਨਾ। ਤੇ ਐਜੂਕੇਸ਼ਨ ਆਵਰਸ ਵੀ ਅਵੇਲੇਬਲ ਆ ਜਿਹੜੇ ਤੁਹਾਨੂੰ ਚਾਹੀਦੇ ਹੁੰਦੇ ਆ। ਤੇ ਆਲਮੰਡ ਬੋਰਡ ਤੇ ਵੈਬਸਾਈਟ ਤੇ ਜਾ ਕੇ ਰਜਿਸਟਰ ਹੋ ਸਕਦੇ ਆ। ਆਪਾਂ ਐਨਕਰੇਜ ਕਰਦੇ ਆ। ਦੇਖੋ ਜਿਹੜੇ ਅਸੀਂ ਕਿੱਤੇ ਦੇ ਵਿੱਚ ਪਏ ਆ ਬਹੁਤ ਜ਼ਿਆਦਾ ਹਾਈਲੀ ਇਨਵੈਸਟਡ ਹੋਏ ਆ। ਉਹਦੇ ਵਿੱਚ ਇੰਨਾ ਕੁ ਟਾਈਮ ਕੱਢਣਾ ਚਾਹੀਦਾ ਵੀ ਜਿਹੜੇ ਲੋਕਾਂ ਨੇ ਬੜੀ ਮਿਹਨਤ ਕਰਕੇ ਤੁਹਾਡੇ ਲਈ ਇਹ ਡੇਟਾ ਤਿਆਰ ਕੀਤਾ ਗਾ, ਤੁਹਾਡੇ ਦੱਸਣ ਦੇ ਲਈ ਵੀ ਉੱਥੇ ਜਾ ਕੇ ਤੁਸੀਂ ਉਹਨਾਂ ਦਾ ਜਾਣਦੀ ਜੋ ਵੀ ਉਹਨਾਂ ਦਾ ਫਾਇਦਾ ਉਠਾਓ, ਹੈ ਨਾ। ਉੱਥੇ ਇੱਕ ਦੂਸਰਾ ਇਹ ਆ ਵੀ ਕੁਐਸਚਨ ਵੀ ਪੁੱਛਿਓ, ਭਾਵੇਂ ਤੁਸੀਂ ਪੰਜਾਬੀ ਜੇ ਪੁੱਛਣਾ ਉੱਥੇ ਬਥੇਰੇ ਸਪੀਕਰ ਹੋਣੇ ਆ ਜਿਹੜੇ ਕਿ ਜਾਂਦੀ ਟਰਾਂਸਲੇਟ ਕਰ ਸਕਦੇ ਆ। ਉੱਥੇ ਜਾ ਕੇ ਤੁਸੀਂ ਆਪਦਾ ਪੂਰਾ ਨੌਲੇਜ ਲਵੋ। ਅੱਜ ਕੱਲ੍ਹ ਨੌਲੇਜ ਤੋਂ ਬਿਨਾਂ ਖੇਤੀ ਬਹੁਤ ਬਿਹਾਈਂਡ ਹੋ ਚੁੱਕੀ ਹੈ। ਬਹੁਤ ਜਾਣਦੀ ਬੰਦਾ ਉਹ ਫਾਰਮਰ ਬਿਹਾਈਂਡ ਹੋ ਗਿਆ ਗਾ। ਜਿਹੜੇ ਬੇਸ ਤੇ ਸਾਰੀਆਂ ਚੀਜ਼ਾਂ ਜਾਂਦੀਆਂ ਤੇ ਆਪਦੇ ਕੋਈ ਵੀ ਕੰਸਰਨਸ ਕੋਈ ਇਸ਼ੂਜ਼ ਜਿਹੜੇ ਤੁਸੀਂ ਦੇਖ ਰਹੇ ਆ ਉੱਥੇ ਜਾ ਕੇ ਓਪਨਲੀ ਜਾਣਦੀ ਇਹ ਤੁਸੀਂ ਪੁੱਛ ਸਕਦੇ ਆ। ਸੋ ਵੈਨਸਡੇ ਆ, ਪਰਸੋਂ ਕੱਲ ਨੂੰ 18 ਨੂੰ, ਹਾਂਜੀ 18 ਤਰੀਕ ਨੂੰ ਸਵੇਰੇ 8 ਵਜੇ 8:15 ਸ਼ੁਰੂ ਹੋ ਕੇ 5 ਵਜੇ ਤੱਕ। ਜੀ ਜੀ। ਤੇ ਆਪਾਂ ਇਹਦੇ ਬਾਰੇ ਜਿਵੇਂ ਤੁਸੀਂ ਜ਼ਿਕਰ ਕੀਤਾ ਹੀ ਆ ਵੀ ਖੇਤੀ ਬਹੁਤ ਪਿੱਛੇ ਹੋ ਚੁੱਕੀ ਆ, ਟੈਕਨੋਲੋਜੀ ਦੇ ਬਾਰੇ ਵੀ ਆਪਾਂ ਜ਼ਰੂਰ ਗੱਲਬਾਤ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਪਰ ਉਸ ਤੋਂ ਪਹਿਲਾਂ ਆਪਾਂ ਸਿਗਮਾ ਦੇ ਬਾਰੇ ਗੱਲਬਾਤ ਕਰਦੇ ਚੱਲੀਏ। ਸਿੱਧੂ ਸਾਹਿਬ ਕਹਿੰਦੇ ਵੀ ਏਰੀਆਜ਼ ਉਹ ਜ਼ਰੂਰ ਦੱਸੋ ਜਿੱਥੇ ਫੀਸਾਂ ਲੱਗਣੀਆਂ ਆਲਰੇਡੀ ਸ਼ੁਰੂ ਹੋ ਚੁੱਕੀਆਂ ਨੇ ਜੀ। ਹਾਂਜੀ ਦੇਖੋ, ਅੱਜ ਆਪਣੇ ਆਪਾਂ ਡਿਸਕਸ਼ਨ ਤਾਂ ਬਹੁਤ ਚਿਰਾਂ ਤੋਂ ਕਰ ਰਹੇ ਹਾਂ ਵੀ ਆਹ ਏਰੀਆ ਆਲਰੇਡੀ ਪ੍ਰੋਬੇਸ਼ਨ 'ਚ ਆ ਗਏ ਆ, ਸਟੇਟ ਦੇਖ ਰਹੀ ਆ, ਕਰ ਰਹੀ ਆ। ਪਰ ਹੁਣ ਕਈ GSA ਵੀ ਜਾਣਦੀ ਫੀਸਾਂ ਲਾਉਣੀਆਂ ਉਹਨਾਂ ਨੇ ਆਪੇ, ਜਿੱਥੇ ਪਾਣੀ ਦੀ ਸ਼ੋਰਟੇਜ ਆ। ਹੁਣ ਪਿਛਲੀ ਅੱਜ ਡਾਕਟਰ ਚੋਪੜਾ ਨੇ ਪਾਇਆ ਗਾ, ਹੈ ਨਾ, ਪੱਗ ਦੇ ਪੇਜ ਤੇ। ਜਦੋਂ ਤੁਸੀਂ ਉਹਨੂੰ ਡੀਪ ਪੜ੍ਹਦੇ ਆ ਆਲਰੇਡੀ ਉਹਨਾਂ ਨੇ ਫੀਸਾਂ ਇੰਪਲੀਮੈਂਟ ਕਰਤੀਆਂ। ਇਹਦਾ ਮਤਲਬ ਬਈ ਦੇਖੋ ਹਰ ਇੱਕ ਏਕੜ ਤੇ ਉਹਨਾਂ ਨੇ $93 ਫੀਸ ਅਪਲਾਈ ਕਰਨੀ ਆ ਜੋ ਗਰਾਊਂਡ 'ਚੋਂ ਪਾਣੀ ਕੱਢਦੇ ਤੇ $124 ਹੈਗੇ ਆ ਜਿਹੜੇ ਟ੍ਰਾਂਜੈਕਸ਼ਨ ਜਿੰਨਾ ਤੁਹਾਨੂੰ ਪਾਣੀ ਐਲੋਕੇਟਡ ਕੀਤਾ ਗਾ। ਠੀਕ ਹੈ। ਤੇ ਜਿਹੜਾ ਜਾਣਦੀ ਜਦੋਂ ਤੁਸੀਂ ਉਹਨੂੰ ਐਕਸੀਡ ਕਰ ਜਾਂਦੇ ਆ, ਜਿੱਦਾਂ 26 ਇੰਚ ਆ, ਹਰ ਇੱਕ GSA ਦਾ ਅੱਡੋ ਅੱਡ ਰੂਲਸ ਆ, ਤੇ ਉਦੋਂ 386 ਆ ਤੇ ਪਲੱਸ $500 ਪਲੰਟੀ ਆ। ਠੀਕ ਹੈ, ਹੈ ਨਾ। ਹੁਣ ਜੋ ਇਸ ਏਰੀਆ ਦੇ ਵਿੱਚ ਉਹ ਇਕੱਲੇ ਨਹੀਂ ਗਏ। ਆਪਾਂ ਇਉਂ ਨਹੀਂ ਕਹਿ ਸਕਦੇ ਵੀ ਪਿਛਲੀ ਅਰਲੀ ਮਾਰਚ ਡਕੋਰ ਏਰੀਆ ਹੈਗਾ ਗਾ ਵੀ ਜਿੱਥੇ ਫੀਸਾਂ ਲੱਗ ਰਹੀਆਂ ਹੈਗੀਆਂ। ਇਹ ਸਾਰੇ ਲੱਗਣੀਆਂ ਜਿੰਨੇ ਵੀ 99 ਤੋਂ ਈਸਟ ਨੂੰ ਖੇਤ ਆ। ਪਾਣੀ ਦੀ ਸ਼ੋਰਟੇਜ ਬਹੁਤ ਜ਼ਿਆਦਾ ਹੈਗੀ, ਹੈ ਨਹੀਂ ਗਾ।
ਤੇ ਉੱਥੇ ਜਾਂਦੀ ਇਹ ਫੀਸਾਂ ਬਹੁਤ ਅਗਰੈਸਿਵਲੀ ਲੱਗਣੀਆਂ ਹੈਗੀਆਂ, ਹੈ ਨਾ। ਜਿੱਦਾਂ ਇਹਨਾਂ ਦੇ ਹੁਣ ਜਾਣਦੀ ਜੇ ਕਿਸੇ ਨੇ 3 ਏਕੜ ਫੁੱਟ ਪਾਣੀ ਲਿਆ ਉਹਨੂੰ ਜਾਂਦੀ $1000 ਪੇ ਕਰਨਾ ਪੈਣਾ, ਹੈ ਨਾ। ਤੇ ਹੁਣ ਤੁਸੀਂ ਦੇਖੋ ਜਦੋਂ ਫਿਰ ਇੱਥੇ ਆਪਣੇ ਵੀ ਏਰੀਆਸ ਦੇ ਵਿੱਚ ਜਦੋਂ ਆਉਂਦੇ ਆ ਇੱਥੇ ਮਡੇਰਾ ਗਾ, ਚੌਚਲਾ ਏਰੀਆ ਗਾ, ਫਿਰ ਇੱਧਰ ਨੂੰ ਸਾਰੀਆਂ ਜਿੰਨੇ ਵੀ ਇਹਦੇ ਮਤਲਬ ਇਹ ਆ ਵੀ ਤੁਸੀਂ ਜੋ ਵੀ ਮੀਟਿੰਗਾਂ ਇਰੀਗੇਸ਼ਨ ਡਿਸਟ੍ਰਿਕਟ ਦੀਆਂ ਹੁੰਦੀਆਂ ਉੱਥੇ ਅਟੈਂਡ ਕਰਿਆ ਕਰੋ, ਹੈ ਨਾ। ਜਿੱਦਾਂ ਹੁਣ ਮੀਟਿੰਗ CID ਆ ਕੰਸੋਲੀਡੇਟਡ ਵਾਲਿਆਂ ਦੀ ਆ ਰਹੀ ਆ, ਪੱਗ ਤੇ ਵੀ ਪਾਈ ਵੀ ਆ ਨੈਕਸਟ ਮੀਟਿੰਗ ਇੱਥੇ ਕਰਦਰਸ ਦੇ ਵਿੱਚ, ਉੱਥੇ ਸਾਰੇ ਪੰਜਾਬੀ ਜਾ ਕੇ ਅਟੈਂਡ ਕਰੋ, ਕੁਐਸਚਨ ਪੁੱਛੋ ਜੀ। ਜਿਹੜੀ ਤੁਹਾਡੀ ਡਿਸਟ੍ਰਿਕਟ ਆ ਉਹਨਾਂ ਨੇ ਪਿਛਲੇ 5 ਸਾਲ ਕੀ ਕੀਤਾ ਗਾ ਜਿਹੜੇ ਤੁਹਾਨੂੰ ਜਾਣਦੀ ਇਹ ਪਾਣੀ ਦੀ ਪ੍ਰੋਵਾਈਡ ਕਰਨ ਦੇ ਲਈ, ਹੈ ਨਾ। ਕਿਹੜੀ ਵਿਜ਼ਨ ਸੀਗੀ, ਕਿੱਧਰ ਨੂੰ ਜਾ ਰਹੇ ਆ, ਕਿੰਨਾ ਪਾਣੀ ਹੈਗਾ ਤੁਹਾਡੇ ਕੋਲੇ ਹੁਣ, ਹੈ। ਤੇ ਹੁਣ ਮੋਸਟਲੀ ਜਿਹੜਾ ਜ਼ੋਰ ਆਪਣੇ ਸਾਰੇ ਦਿੱਤਾ ਗਾ ਉਹ ਹੈਗਾ ਗਾ ਪਾਣੀ ਕੈਪਚਰਿੰਗ ਦਾ, ਵੀ ਜਦੋਂ ਮੀਂਹ ਪਵੇ ਕਿ ਜਿਹੜੇ ਸਾਲਾਂ 'ਚ ਅਸੀਂ ਉਹ ਪਾਣੀ ਕੈਪਚਰ ਕਰ ਲਈਏ ਤਾਂ ਉਹਦੇ ਨਾਲ ਵਾਟਰ ਰੀਚਾਰਜ ਕਰੀਏ। ਉਹ ਤੇ ਕਾਸਟ ਬਹੁਤ ਆਉਂਦਾ ਗਾ। ਇਹ ਵੀ ਕੁਐਸਚਨ ਤੁਸੀਂ ਜਾ ਕੇ ਜਿਹੜੇ ਜਾਣਦੀ ਉਹਨਾਂ ਦੇ ਐਗਜ਼ੈਕਟਿਵ ਆ, ਉਹਨਾਂ ਦੇ ਮੇਨ ਬੰਦੇ ਆ, ਉਹਨਾਂ ਨੂੰ ਪੁੱਛ ਸਕਦੇ ਆ ਵੀ ਤੁਸੀਂ ਪਾਣੀ ਆਊਗਾ ਕਦੋਂ, ਹੈ ਨਾ। ਜੇ ਤੁਸੀਂ ਇੰਨੇ ਮਿਲੀਅਨਸ ਡਾਲਰ ਲਾਉਨੇ ਆ ਰੈਜ਼ਰਵੋਰ ਵਧਾਉਣ ਨੂੰ, ਪਰ ਇਹ ਵੀ ਜਾਣਦੀ ਜ਼ਿੰਮੇਵਾਰੀ ਬਣਦੀ ਆ, ਦੱਸੋ ਵੀ ਮੀਂਹ ਅੱਜ ਤੋਂ 2 ਸਾਲ ਨੂੰ ਪਊ, 4 ਸਾਲ ਨੂੰ ਪਊ, 5। ਅੱਜ ਕੱਲ੍ਹ ਪ੍ਰੈਡਿਕਸ਼ਨਸ ਬਹੁਤ ਹੋ ਰਹੀਆਂ ਟੈਕਨੋਲੋਜੀ ਦੇ ਨਾਲ। ਤੁਸੀਂ ਇਹ ਕਹਿ ਕੇ ਆਪਦਾ ਪੱਲਾ ਨਹੀਂ ਚੁਕਾ ਸਕਦੇ ਵੀ ਹਰ 5ਵੇਂ ਸਾਲ ਮੀਂਹ ਪੈ ਜਾਂਦਾ ਹੁੰਦਾ, ਜੇ ਨਾ ਪਿਆ ਤਾਂ ਫੇਰ ਜੇ ਜਾਣਦੀ ਜ਼ਿਆਦਾ ਹੀਟ ਆ ਗਈ ਉਦੋਂ ਪਹਿਲਾਂ ਵੀ ਕਿੰਨੇ ਏਕੜ ਖਾਲੀ ਕਰਨੇ ਪੈਣੇ ਆ ਸਾਡੀ ਵਾਟਰ ਡਿਸਟ੍ਰਿਕਟਸ ਦੇ ਵਿੱਚ, ਨਾ। ਇਹ ਤੁਹਾਡੇ ਸਾਰੇ ਹੱਕ ਬਣਦੇ ਆ, ਜਾ ਕੇ ਪੁੱਛੋ। ਇਹ ਇਕੱਲੀ CID ਦੇ ਨਹੀਂ ਕੁਐਸਚਨ, ਦੂਸਰਿਆਂ ਦੇ ਵੀ ਆ। ਇੱਥੇ ਆਪਣੇ ਜਿਹੜੇ ਲੋਕਲ ਮੈਗਜ਼ਾ ਹੋ ਗਈ, ਚੌਚਲਾ ਹੋ ਗਿਆ, ਵੀ ਵਾਟਰ ਡਿਸਟ੍ਰਿਕਟ ਆ, ਤੁਸੀਂ ਉੱਥੇ ਜਿਹੜੇ ਤੁਹਾਡੇ ਤੇ ਫੀਸ ਪਲਾਂਟੀਆਂ ਲਾਉਣੀਆਂ ਲੀਸਟ ਤੁਹਾਡਾ ਹੱਕ ਬਣਦਾ, ਜ਼ਿੰਮੇਵਾਰੀ ਬਣਦੀ ਆ, ਜਾ ਕੇ ਪੁੱਛੋ ਬਈ ਸਾਡੇ ਕੋਲੇ ਕਿੰਨਾ ਪਾਣੀ ਆ। ਇਹ ਹੀਟ ਜ਼ਿਆਦਾ ਆ ਗਈ, ਮੀਂਹ ਨਾ ਪਿਆ ਵੀ ਫਿਰ ਤੁਸੀਂ ਕੀ ਕਰੋਗੇ ਜੀ, ਹੈ ਨਾ। ਪਾਣੀ ਕਿੱਥੋਂ ਲੈ ਕੇ ਆਵੋਗੇ, ਤੇ ਜੇ ਮੀਂਹ ਨਾ ਪਿਆ 5 ਸਾਲ ਫਿਰ ਸਾਡੀ ਖੇਤੀ ਦਾ ਕੀ ਬਣੂਗਾ। ਬਿਲਕੁਲ, ਹਾਂ। ਸੋ ਇਹ ਇਦਾਂ ਦੇ ਕੁਐਸਚਨ ਜ਼ਰੂਰ ਪੁੱਛਣੇ ਚਾਹੀਦੇ ਆ। ਮੋਸਟਲੀ ਜਾਣਦੀ ਆ ਆਪਾਂ ਜਦੋਂ ਕਰਨੀ 'ਚ ਉੱਥੇ ਪਾਰਲੀਅਰ ਮੀਟਿੰਗ ਹੋਈ ਸੀ ਕਰਨੀ ਸੈਂਟਰ ਦੇ ਵਿੱਚ, ਡਿਸਅਪੁਆਇੰਟਡ ਸੀਗੀ ਕਿ ਫਾਰਮਰਸ ਪਾਰਟਿਸਿਪੇਸ਼ਨ ਬੜੀ ਲੋ ਆ, ਬਹੁਤ ਘੱਟ ਆ, ਹੈ ਨਾ। ਹਾਂਜੀ, ਜੇ ਪਾਰਟਿਸਿਪੇਟ ਹੀ ਨਹੀਂ ਹੋਊਗਾ ਤੇ ਫਿਰ ਉੱਥੇ ਮੁੱਦੇ ਕੌਣ ਚੱਕੂਗਾ, ਫਿਰ ਉੱਥੇ ਸਵਾਲ ਕੌਣ ਪੁੱਛੂਗਾ। ਹਾਂ, ਨਹੀਂ ਉਹ ਆਪਣਾ ਜਾਣਦੀ ਤੁਸੀਂ ਉਹ ਨਹੀਂ ਕਹਿ ਸਕਦੇ ਵੀ ਅਸੀਂ ਘਰੋਂ ਬੈਠੇ ਅਰਦਾਸ ਕਰਤੀ ਆ ਵੀ ਤੁਹਾਨੂੰ ਪਾਰਟਿਸਿਪੇਟ ਕਰਨਾ ਪੈਣਾ। ਤਾਂ ਬਾਬੇ ਨਾਨਕ ਨੇ ਵੀ ਕਿਹਾ ਬਿਨਾਂ ਸਿਖਾਏ, ਬਿਨਾਂ ਦਿਖਾਏ ਤੋਂ ਤੁਸੀਂ ਜਾਣਦੀ ਮਿਹਨਤ ਕੀਤੀ ਤਾਂ ਤੁਹਾਨੂੰ ਕੁਝ ਨਹੀਂ ਮਿਲਣ ਵਾਲਾ। ਤੇ ਇੱਥੇ ਵੀ ਤੁਸੀਂ ਜਾ ਕੇ, ਹਾਂ, ਜਿਹੜੀ ਤੁਹਾਡੀ ਲੀਡਰਸ਼ਿਪ ਇਲੈਕਟ ਕੀਤੀ ਆ, ਚੁਣੀ ਆ ਤੁਸੀਂ, ਉਹਨਾਂ ਨੂੰ ਤੁਸੀਂ ਪੁੱਛ ਸਕਦੇ ਆ। ਤੁਹਾਡਾ ਉਹਨਾਂ ਦਾ ਹੱਕ ਬਣਦਾ ਤੁਹਾਨੂੰ ਦੱਸਣ ਦਾ, ਤੁਹਾਡੀ ਜ਼ਿੰਮੇਵਾਰੀਆਂ ਬਣਦੀਆਂ ਵੀ ਉਹਨਾਂ ਨੂੰ ਕੁਐਸਚਨ ਕਰੋ, ਹੈ ਨਾ। ਤੇ ਇਸ ਇੱਥੇ ਲੋਕਲ ਆ ਜਾਣਦੀ ਹੁਣ ਸਿਲਮਾ ਏਰੀਆ ਹੋ ਗਿਆ, ਕਰਦਰਸ ਹੋ ਗਿਆ, ਰੀਜਨ ਸਿਟੀ ਵੀ, ਇਹ ਜਿੰਨੇ ਵੀ ਕਿੰਗਸ ਰਿਵਰ 'ਚ ਆਉਂਦੇ ਆ ਇਹਨਾਂ ਤੇ ਹੁਣ ਕੁਐਸਚਨਸ ਆ ਰਹੇ ਆ। ਜੀ ਜੀ। ਤੇ ਆਪਾਂ ਅਗਲੀ ਗੱਲ ਕਰੀਏ ਟੈਕਨੋਲੋਜੀ ਦੇ ਬਾਰੇ। ਸਿੱਧੂ ਸਾਹਿਬ, ਟੈਕਨੋਲੋਜੀ ਬਾਰੇ ਇਸ ਟਾਈਮ ਕਿਹੜੀ ਟੈਕਨੋਲੋਜੀ ਆ ਰਹੀ ਹੈ ਖੇਤੀ ਦੇ ਵਿੱਚ, ਤੇ ਉਹਦਾ ਅਸਰ ਕੀ ਹੋਊਗਾ ਜੀ ਐਗਰੀਕਲਚਰ ਤੇ? ਦੇਖੋ ਜੀ, ਦੁਨੀਆ ਭਰ ਇਸ ਵਕਤ ਜਿੱਦਾਂ ਸੋਸ਼ਲ ਮੀਡੀਆ ਆਇਆ, ਹਾਂਜੀ, ਉਹਨੇ ਸਾਰਾ ਪ੍ਰਿੰਟ ਮੀਡੀਆ ਚੱਕਤਾ। ਜਦੋਂ ਜਾਣੀ ਦੀ ਤਰੱਕੀਆਂ ਆਪਾਂ ਜਿਹੜੀਆਂ ਕਹਿੰਦੇ ਆ ਸੋਸ਼ਲ ਮੀਡੀਆ ਨੇ ਆਹ ਕੀਤੀ, ਸਾਨੂੰ ਅਵੇਲੇਬਲ ਹਰ ਚੀਜ਼ ਇੱਕਦਮ ਅਵੇਲੇਬਲ ਹੋ ਜਾਂਦੀ ਹੈ। ਖੇਤੀਬਾੜੀ ਤੇ ਇਦਾਂ ਗਾ, ਜਿਹੜੀ ਅੱਗੇ ਬਹੁਤ ਮਿਹਨਤ ਜਿਹੜਾ ਜ਼ਿਆਦਾ ਕਰਦਾ ਸੀ ਉਹ ਜ਼ਿਆਦਾ ਕਮਾਊ ਕਰ ਜਾਂਦਾ ਸੀ। ਅੱਜ ਕੱਲ੍ਹ ਜਿਹੜਾ ਜ਼ਿਆਦਾ ਮਿਹਨਤ ਕਰਦਾ ਟੈਕਨੋਲੋਜੀ ਨੂੰ ਨਹੀਂ ਅਡਾਪਟ ਕਰ ਰਿਹਾ, ਉਹ ਜਾਣੀ ਉਹਦੇ ਤੇ ਬਹੁਤ ਇਫੈਕਟ ਪੈਣੇ ਆ। ਜੀ, ਹੈ ਨਾ। ਹੁਣ ਤੁਸੀਂ ਦੇਖੋ, ਆਪਾਂ ਕੁਝ ਟੈਕਨੋਲੋਜੀ ਦੀਆਂ ਗੱਲਾਂ ਕਰੀਏ ਕਿ ਆਪਾਂ ਪਾਣੀ ਦੀ ਗੱਲ ਕਰਦੇ ਹਾਂ, ਕੋਈ ਵੀ ਕ੍ਰਾਪ ਹੁੰਦਾ ਗਾ, ਹੈ ਨਾ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਡੀਆਂ ਜੜ੍ਹਾਂ, ਤੁਹਾਡੇ ਬੂਟੇ, ਤੁਹਾਡੇ ਵਾਈਨਸ ਉਹ ਕਿੰਨਾ ਪਾਣੀ ਚੱਕ ਰਹੇ ਆ। ਉਹ ਤੁਹਾਨੂੰ ਟੈਕਨੋਲੋਜੀ ਤੁਹਾਡੇ ਹੈਂਡਫੋਨ ਤੇ ਫੋਨਾਂ ਤੇ ਦੱਸੀ ਜਾਂਦੇ ਆ ਵੀ ਹੁਣ ਇੰਨਾ ਚੱਕ ਰਹੇ ਆ, ਹੁਣ ਤੁਹਾਨੂੰ ਪਾਣੀ ਹੋਰ ਲਾਉਣਾ ਪੈਣਾ, ਹੈ ਨਾ।
ਫਿਰ ਇਉਂ ਦੱਸ ਰਹੇ ਆ ਵੀ ਕਦੋਂ ਪੰਪ ਔਨ ਕਰਨਾ, ਕਦੋਂ ਆਫ ਕਰਨਾ, ਕਿੰਨੀ ਤੁਸੀਂ ਬਿਜਲੀ ਲਈ ਆ ਉਸ ਚੀਜ਼ ਨੂੰ ਗਰੋ ਕਰਨ ਦੇ ਲਈ, ਕਿੰਨਾ ਕਾਸਟ ਆਉਂਦਾ ਗਾ। ਦੂਸਰਾ ਇਹ ਆ ਵੀ ਤੁਸੀਂ ਮੈਜ਼ਰ ਕਰਦੇ ਆ ਵੀ ਪਾਣੀ ਕਿੰਨਾ ਖੇਤ ਨੂੰ ਜਾ ਰਿਹਾ, ਕਿੰਨਾ ਨਹੀਂ। ਫਿਰ ਅੱਜ ਕੱਲ੍ਹ ਇਮੇਜਿੰਗ ਦਾ ਬਹੁਤ ਆ ਰਿਹਾ ਗਾ ਜੀ। ਦੇਖ ਰਹੇ ਆ ਵੀ ਜਿਹੜੀਆਂ ਡਰੋਨ ਆ, ਕਿਉਂ ਹੁਣ ਡੈਮੋਸਟ੍ਰੇਟ ਕੀਤਾ ਸੀ ਕਿ ਅੱਜ ਕੱਲ੍ਹ ਕੇਪੇਬਿਲਿਟੀਜ਼ ਇਹ ਹੋ ਗਈਆਂ ਕਿ ਬਦਾਮਾਂ ਦੇ ਬੂਟੇ ਤੇ ਉਹ ਬਦਾਮ ਗਿਣ ਲੈਂਦੇ ਆ ਵੀ ਇੱਕ ਬੂਟੇ ਤੇ ਬਦਾਮ ਕਿੰਨੇ ਆ। ਅੱਛਾ, ਦੇਖ ਲਓ ਤੁਸੀਂ। ਹਨਾ, ਤੁਹਾਡਾ ਯੀਲਡ ਜਾਂਦੀ ਇਸ ਲੈਵਲ ਤੇ ਟੈਕਨੋਲੋਜੀ ਚਲੀ ਗਈ ਆ। ਤੇ ਜਿਹੜੀਆਂ ਵੱਡੀਆਂ ਕੰਪਨੀਆਂ ਉਹ ਇਹ ਅਡਾਪਟ ਕਰ ਰਹੀਆਂ। ਹੁਣ ਜਿਹੜਾ ਅਸੀਂ ਟੈਕਨੋਲੋਜੀ ਟੈਸਟ ਕਰ ਰਹੇ ਆ ਨਾ, ਕਾਫੀ ਜਾਣ ਦੀ ਇੱਕ ਫੇਰਾ ਟਰੈਕਟਰਾਂ ਇਹਦੇ ਨਾਲ ਜੇ ਹੁਣ ਉਹ ਬਦਾਮ ਗਿਣ ਸਕਦੇ, ਇਹਦੇ ਮਤਲਬ ਤਾਂ ਉਹਦਾ ਬਹੁਤ ਸਮਰੱਥਾ ਉਹਦੇ ਵਿੱਚ ਤਾਂ ਇਸ ਐਗਰੀਕਲਚਰ ਦੇ ਮਾਮਲੇ ਦੇ ਵਿੱਚ, ਫਿਰ ਤਾਂ ਉਹ ਕਈ ਆਉਣ ਵਾਲੇ ਜਿਹੜੇ ਮਾਰੂ ਪ੍ਰਭਾਵ ਨੇ ਫਸਲਾਂ ਦੇ ਉੱਪਰ ਪੈ ਰਹੇ ਜਾਂ ਹੋਰ, ਇਹਦੇ ਬਾਰੇ ਵੀ ਕੋਈ ਨਾ ਕੋਈ ਪੋਜ਼ਿਟਿਵ ਪੁਆਇੰਟ ਹੋਣਾ ਉਹਦਾ ਟੈਕਨੋਲੋਜੀ। ਨਹੀਂ, ਬਹੁਤ ਜ਼ਿਆਦਾ ਪੋਜ਼ਿਟਿਵ ਹੋਊਗਾ। ਕਿਉਂ ਇੱਥੇ ਨਾ ਵੇਰੀਏਬਲ ਐਪਲੀਕੇਸ਼ਨ ਹੈ, ਜਿਹੜੇ ਟਰੀ ਨੂੰ ਜਿੰਨਾ ਚਾਹੀਦਾ ਉਨਾ ਦੇਵੋ। ਠੀਕ ਹੈ, ਜ਼ਿਆਦਾ ਨਾ ਦੇਵੋ। ਜਿਨ੍ਹਾਂ ਨੂੰ ਜਿੱਥੇ ਬਿਮਾਰੀਆਂ ਲੱਗਦੀਆਂ ਘੱਟ ਆ ਉਹਨਾਂ ਨੂੰ ਜ਼ਿਆਦਾ ਦੇਵੋ। ਜਿੱਦਾਂ ਆਪਣੇ ਕਹਿੰਦੇ ਆ ਨਾ, ਕਈ ਚੀਫ ਮਿਨਿਸਟਰ ਕਹਿੰਦੇ ਮੈਨੂੰ ਕੀੜੀ ਵੀ ਤੁਰਦੀ ਦਿਸਦੀ ਆ ਜਹਾਜ਼ ਤੋਂ। ਹਾਂਜੀ ਹਾਂਜੀ, ਬਿਲਕੁਲ। ਇੱਥੇ ਉਹ ਮਿਣੀ ਜਾਂਦੇ ਆ ਤੇ ਮਿਣ ਕੇ ਤਾਂ ਉਹ ਇਮੇਜ ਕੈਪਚਰ ਕਰੀ ਜਾਂਦੇ ਆ ਤੇ ਉਹਦੇ ਹਿਸਾਬ ਨਾਲ ਰੀਅਲ ਟਾਈਮ ਔਨ ਦਾ ਫਲਾਈ ਉਹ ਹੁਣ ਦੇਖੋ ਹਰਬਸਾਈਡ ਤੇ ਆ, ਗਾਹਾਂ ਨੂੰ ਇਹ ਵੀ ਹੋ ਸਕਦਾ ਵੀ ਲੇਜ਼ਰ ਦੇ ਨਾਲ ਸਾਰਾ ਕੁਝ ਘਾਹ ਵੀ ਮਾਰੀ ਜਾਵੇ, ਦਵਾਈਆਂ ਦੀ ਲੋੜ ਉਨੀ ਨਾ ਪਵੇ ਹੈ। ਹੁਣ ਇਕੁਇਪਮੈਂਟ ਤੇ ਗੱਲ ਆਉਂਦੀ, ਬਹੁਤ ਲੇਬਰ ਕਾਸਟ ਬਹੁਤ ਹਾਈ ਆ, ਹੈ ਨਾ। ਅਸੀਂ ਹੁਣ ਐਪਸ ਵੀ ਕਈ ਲੈ ਕੇ ਆਵਾਂਗੇ ਜਿਹੜਾ ਤੁਹਾਨੂੰ ਦੱਸੂਗਾ ਵੀ ਜਾਂਦੀ ਟਰੈਕਟਰ ਕਦੋਂ ਸ਼ੁਰੂ ਹੋਇਆ, ਕਦੋਂ ਬੰਦ ਹੋ ਰਿਹਾ ਹੈਗਾ, ਉਹਦੇ ਵਿੱਚ ਕਿਹੜੀ ਸਪੀਡ ਤੇ ਚੱਲਿਆ, ਕਿੰਨੀ RPM ਸੀ, ਡੀਜ਼ਲ ਉਹਦੇ ਚ ਕਿੰਨਾ, ਡੈਫ ਕਿੰਨਾ ਗਾ, ਹੋਰ ਉਹਦੇ 'ਚ ਕੋਈ ਇਸ਼ੂਜ਼ ਤਾਂ ਨਹੀਂ ਆ ਰਿਹਾ ਕਿ ਜਿਹੜਾ ਤੁਹਾਨੂੰ ਘਰੇ ਬੈਠਿਆਂ ਨੂੰ ਨੋਟਿਸ ਆ ਜਾਇਆ ਕਰੂਗਾ, ਹੈ ਨਾ। ਤੇ ਜਿੰਨੀ ਐਫੀਸ਼ੀਐਂਸੀ ਅਸੀਂ ਵਧਾ ਸਕਦੇ ਹਾਂ ਇਹ ਟੈਕਨੋਲੋਜੀ ਵਧਾਊਗੀ, ਹੈ ਨਾ। ਤੇ ਜੇ ਜਾਣੀ ਦੀ ਇਹ ਟੈਕਨੋਲੋਜੀ ਦੇ ਨਾਲ ਜਿਹੜੇ ਤਾਂ ਫਾਰਮਰਸ ਚੱਲਣਗੇ ਨਾ, ਜਦੋਂ ਹੁਣ ਜੇ ਅਸੀਂ ਪਾਰਟਿਸਿਪੇਟ ਨਹੀਂ ਕਰਦੇ, ਜਿੱਦਾਂ ਦੀ ਹੁਣ ਆਹ ਸਮਟ ਆ ਰਹੀ ਆ, ਕੁਐਸਚਨ ਇਦਾਂ ਦੇ ਨਹੀਂ ਆਉਂਦੇ, ਫਿਰ ਅਸੀਂ ਜਾਣੀ ਦੀ ਖੇਤੀ 'ਚ ਪਿੱਛੇ, ਉਹ ਕਿੱਤੇ 'ਚ ਪਿੱਛੇ ਰਹਿ ਜਾਂਦੇ। ਤੇ ਉਹ ਟੈਕਨੋਲੋਜੀ ਹੁਣ ਇੰਨੀ ਛੇਤੀ ਆ ਰਹੀ ਆ ਕਿ ਉਹ ਦਿਨ ਬਾਹਲੀ ਦੂਰ ਨਹੀਂ ਗਾ ਜਦੋਂ ਤੁਸੀਂ ਜਾਣਦੀ ਆਫਿਸ 'ਚੋਂ ਬਹਿ ਕੇ ਖੇਤੀ ਕਰੋਗੇ। ਉਹ ਸਾਰਾ ਤੁਹਾਡਾ ਜਿੱਥੇ ਤੁਹਾਨੂੰ ਫਰਟੀਲਾਈਜ਼ਰ ਚਾਹੀਦਾ ਉਹਨੇ ਆਪੇ ਹੀ ਜਾ ਕੇ ਆਟੋਨਮਸ ਹੁਣ ਟਰੈਕਟਰ ਵੀ ਆ ਗਏ ਆ, ਹੋਰ ਵੀ ਇਕੁਇਪਮੈਂਟ ਸਾਰੀਆਂ ਆ ਗਈਆਂ ਗੀਆਂ, ਤੇ ਜਿਹੜਾ ਕਿ ਆਪੇ ਹੀ ਜਾ ਕੇ ਕੰਮ ਉਹ ਉੱਦਾਂ ਦਾ ਹੋਇਆ ਕਰੂ। ਸੋ ਇਹਦੇ ਨਾਲ ਤਾਂ ਫਿਰ ਵੱਡੀ ਗਿਣਤੀ ਬੰਦੇ ਵੀ ਵਿਹਲੇ ਹੋ ਜਾਣਗੇ ਜੀ ਖੇਤਾਂ 'ਚ। ਹਾਂ, ਨਹੀਂ ਬੰਦਿਆਂ ਦੀ ਜਾਂਦੀ ਦੇਖੋ, ਜਿੱਦਾਂ ਜਿੱਦਾਂ ਕਾਸਟ ਵੱਧਦਾ, ਐਫੀਸ਼ੀਐਂਸੀ ਵਧਾਉਣੀ ਆ, ਉਹ ਕਾਸਟ ਕਟਿੰਗ ਦੇ ਵਿੱਚ ਆਉਣਗੇ ਖੇਤੀ ਦੇ ਵਿੱਚ। ਹੁਣ ਜੇ ਜਾਣਦੀ ਤੁਸੀਂ ਦੇਖੋ ਟੋਟਲੀ ਐਲੀਮੀਨੇਸ਼ਨ ਨਹੀਂ ਹੁੰਦੇ, ਪਰ ਬਾਹਲਾ ਇਹ ਹੈਗਾ ਗਾ ਕਿ ਜਾਣੀ ਦੀ ਉਹ ਬਹੁਤ, ਜਿੱਦਾਂ ਹੁਣ ਰੋਬੋਟ ਆ ਗਿਆ ਮੈਨੂਫੈਕਚਰਿੰਗ ਦੇ ਵਿੱਚ, ਜਿੱਥੇ ਅੱਗੇ ਹਜ਼ਾਰਾਂ ਲੋਕ ਕੰਮ ਕਰਦੇ ਹੁੰਦੇ ਸੀ, ਹੁਣ 2-4 ਰੋਬੋਟ ਆ ਉਹ ਕੰਮ ਸਾਰਾ ਹੀ ਕਰੀ ਜਾਂਦੇ। ਇਸੇ ਤਰ੍ਹਾਂ ਜਾਣੀ ਦੀ ਖੇਤੀਬਾੜੀ ਦੇ ਵਿੱਚ ਵੀ ਨਾ ਮੋਸਟਲੀ ਜਿਹੜੇ ਹੁਣ ਆਪਣੀ ਨਵੀਂ ਜਨਰੇਸ਼ਨ ਬਹੁਤ ਆ ਰਹੀ ਹੈ ਜਿਹੜੀ ਖੇਤੀ ਦੇ ਵਿੱਚ ਆਉਣਾ, ਜਿਨ੍ਹਾਂ ਨੇ ਟੇਕ ਓਵਰ ਕਰਨਾ, ਜਿਹੜੇ ਮਾਪਿਆਂ ਨੇ ਬੜਾ ਹਾਰਡ ਕੰਮ ਕਰਕੇ ਸਾਰੀ ਲਾਈਫ ਦੀ ਇਨਵੈਸਟਮੈਂਟ ਇੱਥੇ 40-50 ਸਾਲ ਦੀ ਕੀਤੀ ਵੀ ਆ, ਤੇ ਉਹਨੂੰ ਟੇਕ ਓਵਰ ਕਰਨ ਦੇ ਲਈ ਉਹਨਾਂ ਨੂੰ ਇਹ ਸਮਝਣਾ ਪੈਣਾ। ਜੇ ਨਹੀਂ ਸਮਝਾਂਗੇ ਤਾਂ ਫਿਰ ਉਹ ਜਾਣੀ ਦੀ ਉਹ ਕੰਟਰੋਲ ਦੇ ਵਿੱਚੋਂ ਬਾਹਰ ਹੋ ਜਾਂਦੀ ਆ, ਹੈ ਨਾ। ਤੇ ਫਾਰਮਰਾਂ ਦੇ ਜਿਹੜਾ ਆਪਾਂ ਕਹਿੰਦੇ ਆ ਨਾ ਯੀਲਡ ਦਾ ਫਰਕ ਆ, ਕਾਸਟ ਦਾ ਫਰਕ ਆ, ਅਫੋਰਡ ਨਹੀਂ ਕਰ ਸਕਦਾ। ਹੁਣ ਜੇ ਦੇਖੋ ਬਦਾਮਾਂ ਦੀ ਪ੍ਰਾਈਸ ਇਸ ਵਕਤ $2.80-90 ਆ, 90 ਸੈਂਟ ਆ, ਹਾਂਜੀ। ਤੇ ਜਿਹੜੇ ਹਿਸਾਬ ਨਾਲ ਕਾਸਟ ਵੱਧ ਰਹੇ ਆ ਉਹ $3.5 ਚਾਹੀਦੀ ਆ, ਪਰ ਦੇਖ ਲਓ ਤੁਸੀਂ ਕਿੰਨੀ ਘੱਟ। ਹਾਂ, ਕਿੰਨੀ ਘੱਟ ਆ। ਤੇ ਜੇ ਉਹਨੂੰ ਤੁਸੀਂ ਵਧਾਉਣਾ, ਫਿਰ ਉਹ ਟੈਕਨੋਲੋਜੀ ਲੱਗੂਗੀ, ਫਿਰ ਤੁਹਾਡਾ ਜਿਹੜੀ ਚੀਜ਼ ਇਸ ਵਕਤ ਤੁਹਾਨੂੰ ਕਾਸਟ ਕਰਦੀ ਆ $2.50 ਉਹ ਜਾਣੀ ਦੀ ਤੁਸੀਂ ਟੈਕਨੋਲੋਜੀ ਦੇ ਥਰੂ ਜਿਹੜੀਆਂ ਕੰਪਨੀਆਂ ਕੋਰਪੋਰੇਟ ਕਰਦੀਆਂ ਉਹਨਾਂ ਦਾ ਅੱਧਾ ਖਰਚਾ, ਯੀਲਡ ਜ਼ਿਆਦਾ ਗਈ, ਖਰਚੇ ਘੱਟ ਆ, ਪਰ ਪਹਿਲਾਂ ਇਨਵੈਸਟ ਹੋਏ ਵੇ ਆ, ਹੈ ਨਾ। ਹੁਣ ਉਹ ਸਾਰੀਆਂ ਚੀਜ਼ਾਂ ਸਭ ਦੇ ਮੂਹਰੇ ਆ ਰਹੀਆਂ,
ਤੇ ਹੁਣ ਤੁਸੀਂ ਖੇਤਾਂ 'ਚ ਵੀ ਦੇਖੋਗੇ ਬਹੁਤ ਜਾਂਦੀ ਚੀਜ਼ਾਂ ਲੱਗੀਆਂ ਵੀਆਂ ਨਾ, ਘਰੋਂ ਬੈਠਾ ਬੰਦਾ ਮੋਟਰ ਸਟਾਰਟ ਕਰ ਦਿੰਦਾ, ਘਰੋਂ ਬੈਠੇ ਜਾਂਦੀ। ਜੇ ਤੁਸੀਂ ਤੁਹਾਡੇ ਇਹ ਤਾਂ 100 ਪੰਜਾਬ 'ਚ ਆ ਗਈ ਜੀ ਟੈਕਨੋਲੋਜੀ, ਉੱਥੇ ਲੋਕਾਂ ਨੇ ਈਜਾਦ ਕਰ ਲਈ ਵੀ ਤੁਹਾਡਾ ਕਿਆਰਾ ਕਿੰਨਾ ਰਹਿ ਗਿਆ, ਪਾਣੀ ਖਾਲ ਦੇ ਵਿੱਚੋਂ ਘਟ ਗਿਆ, ਵੱਧ ਗਿਆ, ਕਦੋਂ ਮੋਟਰ ਆਈ ਸੀ, ਕਦੋਂ ਲਾਈਟ ਗਈ, ਕਦੋਂ ਆਈ। ਹਾਂ, ਹੁਣ ਜਿਹੜੀ ਨਹੀਂ, ਇਹ ਤਾਂ ਡੈਫੀਨਿਟਲੀ ਹੁਣ ਜਦੋਂ ਇਹ ਚੀਜ਼ਾਂ ਆ ਗਈਆਂ, ਜਿਹੜੀ ਇਹਦੇ ਨੈਕਸ ਆ ਰਹੀ ਆ ਉਹ ਹੈਗਾ ਵੀ ਕੁਆਲਿਟੀ ਕਿੱਦਾਂ ਦੀ ਆ ਪਾਣੀ ਦੀ। ਹਾਂਜੀ। ਇਹ 'ਚ ਨੂਨ ਜ਼ਿਆਦਾ ਗਾ, ਇਹ 'ਚ ਕਲੋਰਾਈਡ ਜ਼ਿਆਦਾ ਗੇ, ਇੱਕ ਇਹਦੇ ਵਿੱਚ ਬੈਕਟੀਰੀਆ ਮਾੜਾ ਬਹੁਤ ਆ ਰਿਹਾ ਗਾ ਗਰਾਊਂਡ 'ਚੋਂ, ਹਨਾ। ਤੇ ਫਿਰ ਉਹਦੇ ਗਾਹਾਂ ਕੰਪਨੀਆਂ ਦੇ ਸੋਲੂਸ਼ਨਸ ਵੀ ਅਸੀਂ 3-4 ਤਾਂ ਅਸੀਂ ਟੈਸਟ ਕਰ ਰਹੇ ਹਾਂ ਇਸ ਵਕਤ, ਬਈ ਜਿਹੜਾ ਨੂਨ ਨੂੰ ਐਡਰੈਸ ਕਰਦਾ ਗਾ, ਜਿਹੜਾ ਬੈਕਟੀਰੀਆ ਨੂੰ ਮਾਰਦਾ ਗਾ, ਜਿਹੜਾ ਕਲੋਰਾਈਡ ਨੂੰ ਮਾਰਦਾ, ਹਨਾ, ਜਿਹੜੇ ਕਿ ਜਾਂਦੀ ਤੁਹਾਡੇ ਯੀਲਡ ਤੇ ਇੰਪੈਕਟ ਕਰਦੇ ਆ ਜੀ। ਤੇ ਤਰੱਕੀਆਂ ਵੀ ਹੋ ਰਹੀਆਂ, ਪਰ ਤੁਹਾਨੂੰ ਜਾਣ ਦੀ ਦੁਨੀਆ ਦੇ ਨਾਲ ਚੱਲਣਾ ਪੈਣਾ ਗਾ। ਜੇ ਪਿੱਛੇ ਰਹਿ ਗਏ ਤਾਂ ਉਹਦੇ ਇੰਪੈਕਟ ਬਹੁਤ ਜ਼ਿਆਦਾ ਆ ਗਏ। ਹਾਂਜੀ, ਹੁਣ ਸਾਰੀਆਂ ਚੀਜ਼ਾਂ ਤੁਹਾਨੂੰ ਸਕਰੀਨ ਤੇ ਆ ਜਾ ਕਰਨਗੀਆਂ, ਮਿਲ ਜਾਣਗੀਆਂ ਟੈਕਨੋਲੋਜੀ ਦੇ ਨਾਲ, ਤੇ ਇਹਦੇ ਨਾਲ ਇਹ ਆ ਵੀ ਜਿਹੜੇ ਅਗਾਊਂ ਖਤਰਿਆਂ ਦੇ ਬਾਰੇ ਕੋਈ ਪਤਾ ਲੱਗ ਜੂਗਾ, ਜਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਹੁਣ ਕ੍ਰੌਪ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਮਿਨਰਲ ਡੈਫੀਸ਼ੀਐਂਸੀ ਹੈ, ਜਾਂ ਕੋਈ ਤੱਤ ਨਹੀਂ ਪੂਰੇ, ਜਾਂ ਕਿਸੇ ਵੀ ਤਰੀਕੇ ਨਾਲ ਉਹ ਸ਼ਾਇਦ ਨੁਕਸਾਨ ਹੋਣੋਂ ਵੀ ਬਚਾਅ ਹੋ ਜਾ ਕਰੂਗਾ। ਨਹੀਂ, ਬਹੁਤ ਹੋਇਆ ਕਰੂਗਾ ਕਰਕੇ। ਜਿਹੜੀ ਚੀਜ਼ ਸਾਨੂੰ ਅੱਖਾਂ ਨਾਲ ਅਸੀਂ ਦੇਖ ਨਹੀਂ ਨਾ ਸਕਦੇ, ਉਹ ਟੈਕਨੋਲੋਜੀ ਨੂੰ 2-3 ਹਫ਼ਤੇ ਪਹਿਲਾਂ ਪਤਾ ਲੱਗ ਜਾਂਦੀ ਹੈ, ਹਨਾ। ਜਿਹੜਾ ਡੇਟਾ ਦਿਖਾਉਂਦੇ ਆ ਨਾ ਵੀ ਹੁਣ ਤੁਹਾਡੇ ਆਹ ਚੀਜ਼ ਦੀ ਘਾਟ ਆ ਰਹੀ ਆ, ਉਹ 2 ਹਫ਼ਤੇ ਪਹਿਲਾਂ ਹੀ ਪਤਾ ਲੱਗ ਜਾਂਦੀ ਆ ਵੀ ਇਹ ਘਾਟ ਆਉਣੀ ਆ। ਪਰ ਇਹ ਇੱਕ ਇਨਪੁਟ ਕਾਸਟ ਤਾਂ ਨਹੀਂ ਵਧਣ ਜਾ ਰਹੀ ਕਿਤੇ ਕਿਸਾਨਾਂ ਦੇ ਲਈ? ਕਿਤੇ ਟੈਕਨੋਲੋਜੀ ਨੂੰ ਖਰੀਦਣਾ ਤਾਂ ਪਊਗਾ ਜੀ, ਟੈਕਨੋਲੋਜੀ ਨੂੰ ਦੇਖਣਾ ਤਾਂ ਪਊਗਾ। ਨਹੀਂ, ਇਸ ਵਕਤ ਤੁਸੀਂ ਦੇਖੋ ਸਭ ਤੋਂ ਜ਼ਿਆਦਾ ਫੰਡਿੰਗ ਐਗਟੈਕ 'ਚ ਹੋ ਰਹੀ ਆ। ਹਾਂਜੀ। ਹਨਾ, ਜਿੰਨੀ ਵੀ, ਕਿਉਂ ਇਹ ਅੰਡਰ ਇਨਵੈਸਟਡ ਏਰੀਆ ਗਾ, ਇਟਸ ਅ multi-billion dollars ਇੰਡਸਟਰੀ ਆ। ਉਹਨੂੰ ਐਫੀਸ਼ੀਐਂਟ ਕਰਾਉਣ ਦੇ ਲਈ ਹਰ ਇੱਕ ਕੰਪਨੀਆਂ, ਗੂਗਲ, ਮਾਈਕਰੋਸਾਫਟ, ਵਰਗਿਆਂ ਤੋਂ ਲੈ ਕੇ ਸਭ ਫੁੱਲੀ ਇਨਵੈਸਟਡ ਹੈ ਇਸ ਵਕਤ, ਹਨਾ। ਸਾਰੇ ਕੋਸ਼ਿਸ਼ ਕਰ ਰਹੇ ਵੀ ਅਸੀਂ ਕੀ ਕਰੀਏ। ਹੁਣ ਕਈਆਂ ਨਾਲ ਤਾਂ ਆਪਾਂ ਕਾਫੀ ਕੰਮ ਕਰੀਦਾ, ਜਿਹੜਾ ਜਾਂਦੀ ਉਹਨਾਂ ਨੇ ਜਿਹੜਾ ਉਹਨਾਂ ਦਾ ਕੰਟਰੀਬਿਊਸ਼ਨ ਜਿਹੜਾ ਉਹ ਕਰ ਰਹੇ ਆ ਵੀ ਰਲ ਕੇ, ਕਿਉਂ ਅਗਲੇ ਇਹ 3 ਸਾਲਾਂ ਦੇ ਵਿੱਚ ਕਾਫੀ ਆ ਜਾਣੀ ਆ, ਤੁਹਾਨੂੰ ਆਮ ਦਿਸਿਆ ਕਰੂਗੀ, ਹਨਾ। ਤੇ ਹਾਂ, ਉਹਦੇ ਨਾਲ ਇੱਕ ਚੀਜ਼ ਹੋਰ ਵੀ ਹੋ ਸਕਦੀ ਹੈ ਸਿੱਧੂ ਸਾਹਿਬ, ਉਹ ਵੀ ਜ਼ਰੂਰ ਜਿਹੜੀ ਦੱਸਿਓ ਵੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਵੀ ਜਿਹੜਾ ਬਦਾਮ ਦਾ ਰੇਟ ਆ ਉਹ $2 ਸ਼ਾਇਦ ਕੁਛ ਆ ਸਮਥਿੰਗ, ਤੇ ਉਹਦਾ ਜੇ ਆਪਾਂ ਲਾਗਤ ਦੇ ਹਿਸਾਬ ਦੇ ਨਾਲ ਦੇਖੀਏ ਜਾਂ ਹੋਰਾਂ ਚੀਜ਼ਾਂ ਦੇ ਹਿਸਾਬ ਨਾਲ ਦੇਖੀਏ ਤਾਂ ਉਹਦਾ 3.5 ਚਾਹੀਦਾ। ਇਸ ਟਾਈਮ ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨ ਹੈ ਉਹ ਕੀ ਵੱਡੇ ਜਿਹੜੇ ਫਾਰਮਰ ਨੇ, ਵੱਡੀ ਖੇਤੀ ਕਰਨ ਵਾਲੇ ਲੋਕ ਉਹੀ ਫੇਸ ਕਰ ਰਹੇ ਨੇ, ਜਾਂ ਆਮ ਜਿਹੜੀ ਦਰਮਿਆਨੀ ਕਿਸਾਨੀ ਹੈ, ਛੋਟੀ ਆ, ਉਹਨਾਂ ਨੂੰ ਵੀ ਉਹ ਸੇਮ ਚੈਲੰਜਸ ਦਾ ਉਹ ਸਾਹਮਣਾ ਕਰ ਰਹੇ ਨੇ? ਦੇਖੋ, ਸਭ ਤੋਂ ਜ਼ਿਆਦਾ ਇਫੈਕਟ ਜਿੱਥੇ ਪਿਆ ਗਾ, ਭਾਵੇਂ ਵੱਡੇ ਛੋਟੇ ਦਾ ਕੁਐਸਚਨ ਨਹੀਂ, ਠੀਕ ਆ, ਜਿਨ੍ਹਾਂ ਦੀ ਜੇਬ ਇਜਾਜ਼ਤ ਦਿੰਦੀ ਘੱਟ ਸੀਗੀ ਤੇ ਉਹਨਾਂ ਨੇ 120% ਦੀ ਖਰਚਤਾ। ਬਈ ਜਾਂਦੀ ਤੁਹਾਡੇ ਸਮਝ ਲਓ ਐਗਜ਼ਾਮਪਲ, ਬਈ ਤੁਹਾਡੇ ਕੋਲੇ 100 ਏਕੜ ਆ ਜੀ ਜ਼ਮੀਨ ਦਾ, ਉਹ ਵਧੀਆ ਤੁਸੀਂ ਰੋਟੀ ਖਾਂਦੇ ਆ, ਬਹੁਤ ਵਧੀਆ, ਵੀ ਤੁਸੀਂ 250-300 ਲੈ ਲਿਆ, ਹਨਾ, 400 ਏਕੜ ਦੇ ਮਾਲਕ ਬਣ ਗਏ। ਹਾਂਜੀ, ਇਕਾਨਮੀ ਨੇ ਉਹ ਉਹਨਾਂ ਸਾਥ ਨਹੀਂ ਦਿੱਤਾ, ਉਹ ਚੇਂਜ ਹੋ ਗਈ ਆ। ਸਭ ਤੋਂ ਜ਼ਿਆਦਾ ਉਹ ਬੰਦੇ ਇਫੈਕਟਡ ਆ ਜਿਨ੍ਹਾਂ ਤੇ ਲੋਨ ਬਹੁਤ ਚੱਕਿਆ ਗਾ, ਕਈਆਂ ਨੇ ਲੋਨ ਚੱਕਿਆ ਹੋਰ ਬਿਜ਼ਨਸਾਂ ਸਪੋਰਟ ਕਰਨ ਨੂੰ, ਦੂਜੇ ਪਾਸੇ ਜਾਂਦੀ ਇਨਵੈਸਟ ਕੀਤਾ। ਉਹ ਜਿਹੜੀ ਆ ਹਾਈਲੀ ਰਿਸਕੀ ਇਨਵੈਸਟਮੈਂਟ ਹੋਈਆਂ ਨਾ, ਉਹ ਬਹੁਤ ਚੈਲੰਜਿੰਗ ਆ। ਤੇ ਜਿਹੜੇ ਲੋਕ ਜਾਣੇ ਦੀ ਬੜੇ ਕੰਜ਼ਰਵੇਟਿਵ ਜਿਨ੍ਹਾਂ ਨੇ ਚੱਲਿਆ ਅਪਰੋਚ ਲਈ ਆ, ਉਹਨਾਂ ਦੇ ਪ੍ਰੋਬਲਮ ਜ਼ਰੂਰ ਹੈਗੀ ਆ, ਉਹਨੇ ਵੀ ਪ੍ਰੋਬਲਮ ਨਹੀਂ, ਪਰ ਉਹ ਇੰਨੀ ਪ੍ਰੋਬਲਮ ਨਹੀਂ ਕਿ ਉਹ ਬੈਂਕਰਪਸੀ ਦੇ ਨੇੜੇ ਜਾਣ। ਠੀਕ ਹੈ, ਹਨਾ। ਇੱਕ ਤਾਂ ਰਿਸਕੀ ਤੁਸੀਂ ਜਾਣਦੀ ਜਿੰਨੀ ਜੇਬ ਇਜਾਜ਼ਤ ਦਿੰਦੀ ਆ, ਜਦੋਂ ਉਦੋਂ ਵੱਧ ਜਾਂਦੇ ਆ ਫਿਰ ਪ੍ਰੋਬਲਮ ਆਉਂਦੀ। ਦੂਸਰੀ ਇਹ ਆ ਕਿ ਅੱਜ ਕੱਲ੍ਹ ਰਿਸੋਰਸਿਸ ਬਹੁਤ ਅਵੇਲੇਬਲ ਆ ਕਿ ਤੁਸੀਂ ਬਾਹਰ ਰੀਚ ਆਊਟ ਕਰੋ, ਡਿਸਕਸ਼ਨ ਕਰੋ ਲੋਕਾਂ ਦੇ ਨਾਲ, ਤੇ ਉਹ ਤੁਹਾਨੂੰ ਡੇਟਾ ਮਿਲ ਜਾਂਦਾ, ਕਿਤੇ ਨਾ ਕਿਤੋਂ ਸਲਾਹ ਮਿਲ ਜਾਂਦੀ ਹੈ, ਹਨਾ। ਇੱਕ ਇਹ ਵੀ ਆ, ਹਨਾ, ਕਈ ਫਾਰਮਸ ਬਹੁਤ ਐਕਸਪੈਂਸਿਵ ਲਏ ਆ ਜਿੱਥੇ ਪਾਣੀ ਵੀ ਹੈ ਨਹੀਂ ਜੀ, ਬਹੁਤ ਐਕਸਪੈਂਸਿਵ ਇਕੁਇਪਮੈਂਟ। ਸੋ ਇਸੇ ਕਰਕੇ ਜਦੋਂ ਜਾਂਦੀ ਪੱਗ ਦਾ ਖੋਲ੍ਹਿਆ ਸੀ, ਮੇਨ ਮਤਲਬ ਸੀ ਵੀ ਜਾਂਦੀ ਆਪਾਂ ਉਹ ਜਿਹੜੇ ਭਾਈਬੰਦ ਉਹਨਾਂ ਨੂੰ ਹੈਲਪ ਕਰ ਸਕੀਏ, ਕਿ ਉਹਨਾਂ ਦਾ ਬਾਂਹ ਫੜਨ ਵਾਲਾ ਕੋਈ ਵੀ ਹੈ ਨਹੀਂ ਗਾ।
ਹੈ ਨਾ। ਨਹੀਂ ਦੇਖੋ ਜਿਹੜੇ ਬੰਦਿਆਂ ਨੇ ਹੁਣ ਦੇਖੋ ਬਿਨਾਂ ਪਾਣੀ ਤੋਂ ਜਿਹੜਾ ਇਨਵੈਸਟ ਕੀਤਾ ਕਿਸੇ ਵੀ ਥਾਂ ਦੇ ਉੱਤੇ, ਇਹ ਤਾਂ ਜਿਵੇਂ ਤੁਸੀਂ ਦੱਸਿਆ ਹੀ ਆ ਵੀ ਇਹੋ ਜਿਹਾ ਜਿਹੜਾ ਬਿਜ਼ਨਸ ਆ ਜਿਹਦੇ ਵਿੱਚ ਥੋੜ੍ਹੀ ਬਹੁਤ ਇਨਵੈਸਟਮੈਂਟ ਨਹੀਂ ਹੁੰਦੀ, ਬਹੁਤ ਵੱਡੀ ਹੁੰਦੀ ਆ। ਉਹ ਤਾਂ ਪਹਿਲਾਂ ਉਹਨਾਂ ਨੇ ਕਿਸੇ ਤਰੀਕੇ ਨਾਲ ਕੈਲਕੂਲੇਟ ਕੀਤੇ ਨਹੀਂ, ਕੋਈ ਪੇਪਰ ਸ਼ੀਟ ਬਣਾਈ ਹੋਈ ਨਹੀਂ, ਕੋਈ ਪ੍ਰੈਪਰੇਸ਼ਨ ਨਹੀਂ ਕੀਤੀ ਕਿ ਇੱਥੇ ਬਈ ਜੇ ਫਸਲ ਹੋਊਗੀ ਤਾਂ ਪਾਣੀ ਤੋਂ ਬਿਨਾਂ ਕਿਵੇਂ ਹੋਊਗੀ। ਸੋ ਉਹ ਤਾਂ ਜਾਣਕਾਰੀ ਦੀ ਘਾਟ ਵੀ ਉਹਦੇ ਵਿੱਚ ਵੱਡਾ ਮੇਰੇ ਹਿਸਾਬ ਨਾਲ ਤਾਂ ਫੈਕਟਰ ਨਹੀਂ, ਹੈਗਾ। ਘਾਟ ਵੀ ਹੈਗੀ ਆ, ਪਰ ਜਿਹੜੇ ਵੇਚਣ ਵਾਲੇ ਉਹ ਦੱਸ ਦਿੰਦੇ ਆ ਵੀ ਦੇਖੋ ਫਰੇਜਨੋ ਏਰੀਏ ਦੇ ਵਿੱਚ ਇੰਨਾ ਕੁ ਖਰਾਬ ਆ ਜਾਂਦਾ, ਤੁਹਾਨੂੰ ਇੰਨੇ ਪੈਸੇ ਆ ਜਾਣੇ ਆ, ਫਲਾਨਾ ਦੇਖਿਆ ਉਹਦਾ ਪਿਕਅਪ ਕਿੰਨਾ ਵੱਡਾ ਹੈਗਾ। ਉਹ ਉਹੀ ਜਿਹੀਆਂ ਚੀਜ਼ਾਂ ਦੇਖ ਕੇ ਵਿਦਆਊਟ ਕੇ ਇਨਵੈਸਟ ਉੱਥੇ ਕਰਤਾ ਜਿੱਥੇ ਉਹ ਚੀਜ਼ ਹੋ ਨਹੀਂ ਸਕਦੀ, ਹੋ ਨਹੀਂ ਪੋਸੀਬਲ ਨਹੀਂ ਹੈਗੀ ਜੀ, ਪੋਸੀਬਲ ਨਹੀਂ। ਹੁਣ ਤੁਸੀਂ ਦੇਖੋ ਬਹੁਤ ਹੀ ਕੇਅਰਫੁਲ ਹੋ ਕੇ ਇਨਵੈਸਟਮੈਂਟ, ਹੁਣ ਇੱਕ ਇਹ ਸੀ ਅੱਗੇ ਬੈਂਕਸ ਲੋਨ ਦੇ ਦਿੰਦੀਆਂ ਸੀਗੀਆਂ ਜਿਹੜੇ ਜਾਂਦੀ ਰਿਸਕੀ ਲੋਨ ਫੰਡ ਕਰਦੀਆਂ ਸੀ, ਇਸ ਵਕਤ ਉਹਨਾਂ ਨੇ ਬੰਦ ਕਰਤੇ ਆ, ਇਸ ਕਰਕੇ ਹੁਣ ਜਿਹੜੀਆਂ ਉਹ ਪ੍ਰੈਕਟਿਸਿਸ ਆ ਉਹ ਬਹੁਤ ਘੱਟ ਹੁੰਦੀਆਂ। ਜੀ ਜੀ। ਸੋ ਆਪਣਾ ਜਿਹੜਾ ਸਮਾਂ ਉਹ ਸਮਾਪਤੀ ਵਾਲਾ ਜੀ, ਸਮਾਂ ਇਜਾਜ਼ਤ ਨਹੀਂ ਦਿੰਦਾ। ਸੋ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਲਈ ਜਸਬੀਰ ਸਿੰਘ ਸਿੱਧੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ ਜੀ, ਥੈਂਕ ਯੂ ਜੀ, ਸਾਰੇ ਸਰੋਤਿਆਂ ਦਾ ਬਹੁਤ ਬਹੁਤ ਥੈਂਕ ਯੂ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਆਪਣੇ ਨਾਲ ਜੁੜੇ ਸਨ ਪੰਜਾਬੀ ਅਮਰੀਕਨ ਗਰੋਵਰ ਗਰੁੱਪ ਤੋਂ ਤੇ ਫਾਰਮ ਡੀਪੂ ਤੋਂ, ਮਾਫ ਕਰਨਾ ਪੈਸਟੀਸਾਈਡ ਡੀਪੂ ਤੋਂ ਜਸਬੀਰ ਸਿੰਘ ਸਿੱਧੂ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਜਾਣਕਾਰੀਆਂ ਜਿਹੜੀਆਂ ਤੁਹਾਡੇ ਤੱਕ ਪਹੁੰਚਾਈਆਂ ਨੇ। ਅਸੀਂ ਉਮੀਦ ਕਰਦੇ ਹਾਂ, ਆਸ ਕਰਦੇ ਹਾਂ ਵੀ ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਚੰਗਾ ਲੱਗਿਆ ਹੋਵੇਗਾ। ਪੰਜਾਬੀ ਰੇਡੀਓ ਇਸੇ ਤੇ ਤੁਸੀਂ ਅਗਲਾ ਪ੍ਰੋਗਰਾਮ ਸੁਣੋਗੇ ਸਿਹਤ ਸੰਭਾਲ ਕੁਝ ਹੀ ਮਿੰਟਾਂ ਦੇ ਵਿੱਚ। ਸਤਿ ਸ੍ਰੀ ਅਕਾਲ।